ਸਤਿ ਸ਼੍ਰੀ ਅਕਾਲ ਦੋਸਤੋ, मैं हाँ ਤੁਹਾਡਾ ਆਪਣਾ ਲਖਵੀਰ। ਅੱਜ ਮੈਂ ਤੁਹਾਨੂੰ ਉਸ ਘਰ ਨੂੰ रूबरू ਕਰਵਾਉਣ ਜਾ ਰਿਹਾ ਜਿਸ ਘਰ ਨੇ ਪੰਜਾਬੀ ਸਿਨੇਮਾ ਤੇ हिंदी सिनेमा में बहुत ही ਵੱਡੇ सितारे ਦਿੱਤੇ। जी हाँ, ਵਰਿੰਦਰ जी ਤੇ ਧਰਮ जी। ਸਾਡੇ ਦਰਸ਼ਕਾਂ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਅੱਜ ਤੁਹਾਨੂੰ ਅਸੀਂ ਉਸ ਘਰ ਦੇ ਤੇ ਉਸ ਘਰ ਦੀਆਂ ਗੱਲਾਂ ਤੇ ਉਸ ਪਰਿਵਾਰਕ ਮੈਂਬਰਾਂ ਦੇ ਬਾਰੇ ਦੱਸਣ ਜਾ ਰਹੇ ਹਾਂ। ਤੇ ਜਿੰਨੇ ਵੀ ਸਾਡੇ ਦਰਸ਼ਕ ਦੇਸ਼ਾਂ ਵਿਦੇਸ਼ਾਂ ਵਿੱਚ ਜੁੜੇ ਹੋਣ ਉਹ ਇਸ ਵੀਡੀਓ ਦੇਖ ਕੇ ਬਹੁਤ ਖੁਸ਼ ਹੋਣਗੇ। ਧਰਮ जी ਤੇ ਵਰਿੰਦਰ जी ਦੇ ਬਾਰੇ ਜੋ ਗੱਲਾਂ ਨਹੀਂ ਸਨ ਪਤਾ, ਜਿਨ੍ਹਾਂ ਬਾਰੇ ਬਹੁਤ ਸਾਰੇ ਲੋਕਾਂ ਨੂੰ ਕਨਫਿਊਜ਼ਨ ਸੀ ਸਨ ਕਿ ਇਹਨਾਂ ਦਾ ਕੀ ਰਿਸ਼ਤਾ ਸੀ ਤੇ ਕਿੱਥੇ ਰਹੇ ਤੇ ਕਿੱਥੇ ਪੜੇ, ਉਹ ਗੱਲਾਂ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ। ਤੇ ਬਹੁਤ खुशी ਤੇ ਮਾਣ ਮਹਿਸੂਸ ਹੋ ਰਿਹਾ ਹੈ कि ਇਹ ਗੱਲਾਂ ਤੁਸੀਂ ਅੱਜ ਜਾਣ ਕੇ बड़े फख्र महसूस करोगे। आओ ਤੁਹਾਨੂੰ ਅੱਜ ਅਸੀਂ ਦਿਖਾਉਣ ਜਾ ਰਹੇ ਹਾਂ कि ਕਿੱਥੇ ਕਿੱਥੇ ਧਰਮ जी ਤੇ ਵਰਿੰਦਰ जी ਨੇ ਆਪਣਾ ਸਮਾਂ ਬਿਤਾਇਆ। ਧਰਮ जी ਤੇ ਵਰਿੰਦਰ जी ਦੇ ਬਾਰੇ ਗੱਲਾਂ ਜੋ ਕਈ ਸਾਡੇ ਦਰਸ਼ਕਾਂ ਨੂੰ ਨਹੀਂ ਪਤਾ ਸੀ। ਕਈ ਸੋਚਦੇ ਸੀ ਕਿ ਵਰਿੰਦਰ जी ਇੱਥੇ ਸੀ ਤੇ ਧਰਮ जी ਦੀਆਂ ਲਾਈਫ ਬਾਰੇ ਵੀ ਕਿੱਦਾਂ ਫਿਲਮਾਂ ਵਿੱਚ ਆ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ। ਹਾਂ, ਪਹਿਲਾਂ ਤਾਂ ਸਾਨੂੰ ਵਰਿੰਦਰ जी ਬਾਰੇ ਦੱਸੋ ਕਿ ਉਹਨਾਂ ਦਾ ਜਨਮ ਕਿੱਥੇ ਤੇ ਕਿੱਦਾਂ ਫਿਲਮਾਂ ਵਿੱਚ ਉਹਨਾਂ ਦਾ ਜਨਮ ਫਗਵਾੜੇ ਵਿੱਚ ਹੀ ਹੋਇਆ। ਠੀਕ ਆ ਜੀ। ਤੇ ਉਹਨਾਂ ਨੂੰ ਕੀ ਕਹਿੰਦੇ ਸੀ ਛੋਟੇ ਹੁੰਦੇ ਨੂੰ? ਇਹਨਾਂ ਨੂੰ ਸੁਭਾਸ਼ ਕਹਿੰਦੇ ਸੀ। ਸੁਭਾਸ਼ ਤੇ ਬਾਸ਼ੀ, ਛੋਟਾ ਨਾਮ ਬਾਸ਼ੀ ਕਰਕੇ ਸਾਦੇ ਹੁੰਦੇ ਸੀ। ਠੀਕ ਆ, ਬਾਸ਼ੀ ਕਰਕੇ ਸਾਦੇ। ਤੇ ਕਿੱਥੇ ਪੜ੍ਹੇ ਸੀਗੇ ਉਹ? ਇਹ ਆਰੀਆ ਹਾਈ ਸਕੂਲ ਪੜ੍ਹੇ ਸੀਗੇ। ਠੀਕ ਆ ਜੀ। ਫਿਰ ਰਾਮਗੜੀਆ ਕਾਲਜ, ਇਹ ਵੀ ਰਾਮਗੜੀਆ ਕਾਲਜ ਪੜ੍ਹੇ। ਅੱਛਾ, ਰਾਮਗੜੀਆ ਕਾਲਜ ਵੀ ਪੜ੍ਹੇ ਸੀ। ਹਾਂਜੀ ਹਾਂਜੀ। ਤੇ ਫਿਲਮਾਂ ਵਿੱਚ ਆਉਣਾ ਇਹ ਕਿੱਦਾਂ ਚਾਂਸ ਸੀ ਨਾ? ਕਿਸ ਤਰ੍ਹਾਂ ਯਾਨੀ ਫਿਲਮਾਂ ਵਿੱਚ ਕਿਸ ਇਹ ਤੁਸੀਂ ਸਮਝ ਲਓ ਵੀ ਕੁਦਰਤੀ ਹੈ ਜਾਂ ਕੁਝ ਵੀ ਹੈ। ਕਿ ਇਹਨਾਂ ਨੂੰ ਸ਼ੌਂਕ ਸੀ ਕਿ ਵੈਸੇ ਹੀ ਜਿੱਦਾਂ ਧਰਮਿੰਦਰ ਜੀ? ਸ਼ੌਂਕ ਵੀ ਸੀਗਾ। ਜ਼ਿਆਦਾ ਨਾ ਕਲਕੱਤੇ ਸਪਲਾਈ ਕਰਦੇ ਹੁੰਦੇ ਸੀ ਐਕਸਲ। ਅੱਛਾ ਫੈਕਟਰੀ ਸੀ ਇਹਨਾਂ ਦੀ ਗੁਰਾਂ। ਠੀਕ ਹੈ। ਤੇ ਉਹ ਸਪਲਾਈ ਕਰਦੇ ਹੁੰਦੇ ਸੀ ਉੱਥੇ। ਫਿਰ ਠੀਕ ਹੈ। ਤੇ ਇਹਨਾਂ ਦੀ ਪਹਿਲੀ ਫਿਲਮ ਕਿਹੜੀ ਸੀਗੀ? ਮੇਰੀ ਇੱਕ ਜ਼ਿੰਦੜੀ। ਹਾਂਜੀ। ਤੇ ਇਹ ਵੀ ਅੰਕਲ ਜੀ ਸਹੀ ਹੈ। ਸਾਨੂੰ ਨਾ ਕਈ ਜਿੱਦਾਂ ਅਸੀਂ ਸੋਸ਼ਲ ਮੀਡੀਆ ਤੇ ਵੀ ਕਹਿੰਦੇ ਉਹ ਇਹ ਧਰਮਿੰਦਰ ਜੀ ਦਾ ਵਰਿੰਦਰ ਜੀ ਨਾਲ ਕੀ ਰਿਸ਼ਤਾ ਸੀ, ਜਦ ਸਮਝ ਨਹੀਂ ਆਉਂਦੀ। ਕਈ ਸੋਚਦੇ ਰਹਿੰਦੇ ਜੀ ਇੱਥੇ ਭੂਆ ਸੀ, ਕੋਈ ਕਹਿੰਦੇ ਮਾਮੇ ਸੀ, ਕੋਈ ਕਹਿੰਦੇ ਨਾਨਕੇ ਸੀ। ਦਰਸ਼ਕਾਂ ਨੂੰ ਕਲੀਅਰ ਦੱਸੋ ਕਿ ਇਹਨਾਂ ਦਾ ਰਿਸ਼ਤਾ ਕੀ ਸੀ। ਦੇਖੋ, ਇਹ ਧਰਮਿੰਦਰ ਜੀ ਦੀ ਇਹ ਭੂਆ ਸੀਗੀ। ਵਰਿੰਦਰ ਦੀ ਜਿਹੜੀ ਮਾਤਾ ਸੀਗੀ ਉਹ ਭੂਆ ਸੀਗੀ ਇਹਨਾਂ ਦੀ। ਠੀਕ ਆ ਜੀ। ਹਾਂਜੀ। ਤੇ ਉਹ ਧਰਮਿੰਦਰ ਜੀ ਇੱਥੇ ਕਿੰਨਾ ਟਾਈਮ ਰਹੇ ਫਗਵਾੜੇ 'ਚ? ਦੇਖੋ ਜੀ, ਮੈਂ ਇੰਨਾ ਤਾਂ ਨਹੀਂ ਕਹਿ ਸਕਦਾ। 10ਵੀਂ ਆਰੀਆ ਹਾਈ ਸਕੂਲ ਵਿੱਚ ਕੀਤੀ ਹੈ। ਠੀਕ ਹੈ ਜੀ। ਤੇ ਬਾਕੀ ਰਾਮਗੜੀਆ ਕਾਲਜ ਚਲੇ ਗਏ ਆ। ਠੀਕ ਹੈ। ਉਸ ਤੋਂ ਬਾਅਦ ਬੰਬੇ ਚਲੇ ਗਏ ਜਾਨ। ਤੇ ਇਹਨਾਂ ਦੇ ਬੱਚਿਆਂ ਬਾਰੇ? ਵਰਿੰਦਰ ਦੇ ਬੱਚੇ? ਵਰਿੰਦਰ ਜੀ ਦੇ ਬੱਚੇ? ਵਰਿੰਦਰ ਦੇ ਜੀ ਦੇ ਬੱਚੇ ਤਾਂ ਬੰਬੇ ਆ। ਠੀਕ ਹੈ, ਬੰਬੇ। ਹਾਂਜੀ। ਸਹੀ ਹੈ। ਤੇ ਇਹਨਾਂ ਦੇ ਵਿਆਹ ਕਦੋਂ ਹੋਇਆ ਸੀ ਇਹਨਾਂ ਦਾ? ਦੇਖੋ, ਡੇਟ ਦਾ ਮੈਨੂੰ ਨਹੀਂ ਪਤਾ ਹੈਗਾ। ਠੀਕ ਹੈ। ਕਿੱਥੇ ਇਹਨਾਂ ਦਾ ਵਿਆਹ ਹੋਇਆ ਸੀ? ਮਾਲਾ ਗੁਰਾਇਆ ਦੇ ਕੋਲ ਹੋਇਆ। ਮਾਲਾ। ਤੇ ਸਨੀ ਦਿਓਲ ਉਹਨਾਂ ਦੀ ਵਾਈਫ ਜਿਹੜੀ ਸੀ ਉਹ ਇਹਨਾਂ ਦੀ ਵਰਿੰਦਰ ਦੀ ਜਿਹੜੀ ਵਾਈਫ ਹੈ ਉਹਦੀ ਭਤੀਜੀ ਹੈ। ਠੀਕ ਹੈ। ਤੇ 1900 ਸਾਨੂੰ ਜਿੱਥੇ ਤੱਕ ਸਾਨੂੰ ਪਤਾ 1984 ਵਿੱਚ ਉਹਨਾਂ ਦੀ ਮੈਰਿਜ ਹੋਈ ਸਨੀ ਦਿਓਲ ਦੇ। ਬਰਮੀ ਕੰਮ ਕਹਿੰਦੇ ਆ ਨਾ ਜੀ ਸਾਰੇ। ਠੀਕ ਹੈ ਜੀ। ਬਹੁਤ ਵਧੀਆ। ਕਿਉਂਕਿ ਅਸੀਂ ਨਾ ਸੋਸ਼ਲ ਮੀਡੀਆ ਤੇ ਕੁਐਸਚਨ ਪੁੱਛੇ ਤੇ ਉਹਨਾਂ ਦੇ ਇੰਨੇ ਫੈਨਸ ਅੱਜ ਵੀ ਬੜੇ ਪਿਆਰ ਕਰਦੇ ਆ। ਤੇ ਜਦੋਂ ਵੀ ਉਹ ਕਹਿੰਦੇ, ਕਿਉਂਕਿ ਇੱਕ ਪੰਜਾਬੀ ਫਿਲਮਾਂ ਦਾ ਮਸੀਹਾ ਮੰਨਦੇ ਆ ਉਹਨਾਂ ਨੂੰ। ਜਿਹੜੀ ਯਾਰੀ ਜੱਟ ਦੀ ਸੀ, ਤੁਹਾਨੂੰ ਵੀ ਪਤਾ ਯਾਰੀ ਜੱਟ ਦੀ ਫਿਲਮ ਨੇ ਪੰਜਾਬੀ ਫਿਲਮ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਤੇ ਉਹ ਫਿਲਮ ਅੱਜ ਵੀ ਐਵਰਗ੍ਰੀਨ ਆ। ਜਿੱਥੇ ਵੀ ਤੇਰੇ ਬਾਜੋ ਕਿੰਨੇ ਇੰਨੇ ਪਪੂਲਰ Song ਹੋਏ ਆ ਨਾ। ਤੇ ਉਹਨਾਂ ਦੇ ਪਰਿਵਾਰਕ ਜਿਹੜੇ ਮੈਂਬਰ ਆ ਫਗਵਾੜੇ ਆਉਂਦੇ ਹੁੰਦੇ ਕਦੀ ਕਦਾਈ ਕਿ ਨਹੀਂ? ਹਾਂਜੀ, ਵਰਿੰਦਰ ਦਾ ਬੇਟਾ ਆਉਂਦੇ ਰਹਿੰਦੇ ਆ। ਠੀਕ ਹੈ। ਤੇ ਜਦੋਂ ਧਰਮ ਜੀ ਆਉਂਦੇ ਹੁੰਦੇ ਕਈ ਵਾਰੀ ਫਗਵਾੜੇ ਆ ਚੁੱਕੇ ਆ। ਦੇਖੋ, ਇਹ ਪਹਿਲਾਂ ਭਾਜੀ ਇੱਥੇ ਠੀਕ
ਠੀਕ ਆ, ਹਾਂਜੀ ਉਹ ਫੋਟੋ ਦੇ ਇਹ ਸੀਗੇ ਲੋਨਾ ਤੇ ਇਹ ਸੰਭਾਲ ਲੈਂਦੇ ਸੀ। ਹੁਣ ਉਹ ਫਗਵਾੜੇ ਸ਼ਹਿਰ ਵਿੱਚ ਤਾਂ ਨਹੀਂ ਵੜ ਸਕਦੇ। ਠੀਕ ਹੈ, ਪਿੱਛੇ ਆਏ ਸੀ, ਸਾਨੂੰ ਕਵਾਨਾ ਵਿੱਚ ਜਾ ਕੇ ਮਿਲਿਆ ਸੀ ਮੈਂ। ਠੀਕ ਆ, ਠੀਕ ਆ, ਜਾਂ ਗੁਰਾਇਆ ਰਿਸ਼ਤੇਦਾਰ ਹੈ ਇਹਨਾਂ ਦੇ, ਠੀਕ ਆ, ਠੀਕ ਆ, ਉੱਥੇ ਮਿਲਦੇ ਹਾਂ। ਅੱਜ ਤੋਂ 10 ਸਾਲ ਪੁਰਾਣੀ ਗੱਲ, ਬਰਿੰਦਰ ਪਾਰਕ ਮੇਲਾ ਬਹੁਤ ਵਧੀਆ ਲੱਗਦਾ ਹੁੰਦਾ। ਕਾਫੀ ਫਿਲਮ ਇੰਡਸਟਰੀ, ਕਈ ਵਾਰ ਰਾਜ ਬੱਬਰ ਹੁਣੀ ਵੀ ਆਉਂਦੇ ਹੁੰਦੇ 15 ਸੀ ਸਾਲ ਪਹਿਲਾਂ ਤੇ ਕਾਫੀ ਟਾਈਮ ਹੋ ਗਿਆ ਉਹ ਬੰਦ ਹੋਣ ਦਾ ਕਾਰਨ ਕਿ ਕਈ ਫੈਨਸ ਸੋਚਦੇ ਯਾਰ ਇੰਡਸਟਰੀ ਵਾਲਿਆਂ ਨੂੰ ਆਉਣਾ ਚਾਹੀਦਾ, ਜਿਹੜੇ ਫਿਲਮੀ ਆ ਭੁੱਲ ਗਏ ਦੇਖੋ ਆ। ਇਹ ਮੇਲਾ ਬੰਦ ਤਾਂ ਮੇਰੇ ਹਿਸਾਬ ਨਾਲ ਤਾਂ ਇਸੇ ਕਰਕੇ ਕੀਤਾ ਕਿ ਉਹ ਪੌਦੇ ਜਿਹੜੇ ਲਗਾਏ ਸੀਗੇ ਨਾ ਟੁੱਟ ਜਾਂਦੇ ਸੀਗੇ 2-3 ਦਿਨ ਦੇ ਵਿੱਚ, ਠੀਕ ਆ, ਠੀਕ ਤੇ ਉਹ ਬੰਦ ਕਰਾਤਾ ਫਿਰ। ਤੇ ਮੇਨ ਕਾਰਨ ਇਹ ਸੀ, ਇਹ ਨਹੀਂ ਸੀ ਕਿ ਇੰਡਸਟਰੀ ਵਾਲਿਆਂ ਨੇ ਕੋਈ ਸਪੋਰਟ ਨਹੀਂ ਕੀਤੀ। ਮੇਨ ਕਾਰਨ ਇਹ ਸੀ ਜਦੋਂ ਮੇਲਾ ਹੁੰਦਾ ਸੀ ਜਿਹੜੀ ਆਡੀਅנס ਆਉਂਦੀ ਸੀ ਉਹ ਥੋੜੇ ਨਾ ਖਰਾਬ ਕਰਾਤੇ ਸੀ। ਇਸ ਕਰਕੇ ਉਹ ਕਹਿੰਦੇ ਕਿ ਵਾਤਾਵਰਣ ਨੂੰ ਕੋਈ ਨੁਕਸਾਨ ਨਾ ਪਹੁੰਚੇ, ਇਸ ਕਰਕੇ ਉਹ ਮੇਲਾ ਬੰਦ ਤਾਂ ਹੋਇਆ ਸੀ। ਕਈ ਸੋਚਦੇ ਰਹਿੰਦੇ ਸੀ ਯਾਰ ਕੋਈ ਸਪੋਰਟ ਨਹੀਂ ਕਰਦਾ, ਕੋਈ ਇਹ ਨਹੀਂ ਕਰਦਾ, ਇਹ ਕੋਈ ਕਾਰਨ ਨਹੀਂ ਸੀ। ਬਹੁਤ ਵਧੀਆ। ਤੇ ਧਰਮਿੰਦਰ ਜੀ ਬਾਰੇ ਮਾੜਾ ਦੱਸਿਓ। ਕਈ ਕਹਿੰਦੇ ਨਾ ਸੋਸ਼ਲ ਮੀਡੀਆ ਤੇ ਇਹ ਕਹਿੰਦੇ ਰਹਿੰਦੇ ਉਹ ਸਾਹਨੇਵਾਲ ਸੀਗੇ, ਕੋਈ ਕਹਿੰਦਾ ਰਹਿੰਦਾ ਫਗਵਾੜੇ ਦਾ ਸੀ। ਅਸਲੀ ਜਨਮ ਉਹਨਾਂ ਦਾ ਕਿੱਥੇ ਹੋਇਆ ਧਰਮ ਜੀ ਦਾ? ਦੇਖੋ ਇਹ ਅਸਲੀ ਜਨਮ ਤਾਂ ਉਹਨਾਂ ਦੇ ਬਾਬਾ ਜੀ ਤਾਂ ਰਹਿੰਦੇ ਸੀ ਰਾਏਕੋਟ। ਹਾਂਜੀ ਹਾਂਜੀ, ਤੇ ਉੱਥੇ ਦਾ ਹੀ ਜਨਮ ਹੋਣਾ ਉਹਨਾਂ ਦਾ ਅਸਲੀ। ਠੀਕ ਆ। ਤੇ ਬਾਕੀ ਸਾਨੇਵਾਲ ਤਾਂ ਉਹਨਾਂ ਦੇ ਫਾਦਰ ਜਿਹੜਾ ਹੈ ਉਹ ਹੈਡ ਮਾਸਟਰ ਸੀਗੇ ਗਵਰਨਮੈਂਟ ਸਕੂਲ ਦੇ। ਹਾਂਜੀ, ਉੱਥੇ ਰਿਟਾਇਰ ਹੋ ਗਿਆ, ਫਿਰ ਫਗਵਾੜੇ ਆ ਗਿਆ। ਫਗਵਾੜੇ ਉਹਨਾਂ ਦਾ ਘਰ ਹੈ, ਫਿਰ ਬੈਕ ਸਾਈਡ ਤੇ ਬਣਿਆ। ਕਿਹਨਾਂ ਦਾ ਜੀ? ਧਰਮਿੰਦਰ ਉਹਨਾਂ ਦਾ ਹੈਗਾ ਜੀ ਉੱਥੇ? ਹਾਂ, ਉਹ ਵੇਚ ਦਿੱਤਾ ਉਹਨਾਂ ਨੇ। ਅੱਛਾ, ਫਗਵਾੜੇ ਵਿੱਚ ਘਰ ਸੀ ਉਹਨਾਂ ਦਾ? ਹਾਂ, ਆਹ ਬਿਲਡਿੰਗ ਵੀ ਇਹਨਾਂ ਦੀ ਸੀਗੀ। ਇਸ ਤੋਂ ਬੈਕ ਸਾਈਡ ਦੀ ਬਿਲਡਿੰਗ ਹੈ, ਉਹ ਧਰਮ ਭਾਜ ਦੀ ਬਿਲਡਿੰਗ ਸੀ। ਤੇ ਜਦੋਂ ਧਰਮ ਜੀ ਬੰਬੇ ਚਲ ਗਏ ਕੀ ਤਾਂ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਸੀ ਕਿਸ਼ਨ ਸਿੰਘ ਦਿਓਲ, ਹਾਂ, ਉਹ ਵੀ ਗੇੜਾ ਮਾਰਦੇ ਰਹਿੰਦੇ ਸੀ ਇੱਧਰ? ਹਾਂਜੀ, ਉਹ ਬਹੁਤ ਵਾਰੀ ਫਗਵਾੜੇ ਆਏ। ਜ਼ਿਆਦਾ ਇੱਥੇ ਭੈਣ ਆਪਣੀ ਨੂੰ ਮਿਲਣ ਆਉਂਦੇ ਸੀਗੇ। ਠੀਕ ਹੈ ਜੀ। ਤੇ ਤੁਸੀਂ ਬਰਿੰਦਰ ਜੀ ਨੂੰ ਆਖਰੀ ਵਾਰੀ ਕਦੋਂ ਮਿਲੇ ਸੀ? ਜਦੋਂ ਫਿਲਮ ਉਹਨਾਂ ਦੀ ਡੈਥ ਹੋਈ ਸੀ, ਤੇ ਉਸ ਤੋਂ ਪਹਿਲਾਂ ਤੁਹਾਡੀ ਕਦੀ ਮੁਲਾਕਾਤ ਹੋਈ ਸੀ? ਦੇਖੋ ਜੀ, ਬਰਿੰਦਰ ਨੂੰ ਆਖਰੀ ਵਾਰ ਤਾਂ ਮੈਂ ਅੱਧਾ ਘੰਟਾ ਪਹਿਲਾਂ ਮਿਲਿਆ ਸੀਗਾ। ਉੱਥੋਂ ਮੈਂ ਆ ਗਿਆ ਸੀ ਕੀ ਨਾਮ ਤਲਵੰਡੀ ਪਿੰਡ ਤੋਂ ਆ ਗਿਆ ਸੀਗਾ। ਮੈਨੂੰ ਭੇਜ ਦਿੱਤਾ ਸੀ ਲੁਧਿਆਣੇ। ਠੀਕ ਆ, ਕਹਿੰਦੇ ਤੂੰ ਘਰ ਨੂੰ ਜਾ। ਤੇ ਸਾਨੂੰ ਬਾਅਦ ਵਿੱਚ ਪਤਾ ਲੱਗਾ ਵੀ ਉਹ ਜੱਟ ਤੇ ਜ਼ਮੀਨ ਸੀ ਨਾ। ਤੇ ਉਹਨਾਂ ਦੀਆਂ ਡੈਥ ਤੋਂ ਬਾਅਦ ਦੁਸ਼ਮਣੀ ਦੀ ਅੱਗ ਵੀ ਉਹਨਾਂ ਦੇ ਬਾਅਦ ਤੋਂ ਰਿਲੀਜ਼ ਹੋਈ ਆ। ਕਾਫੀ ਫਿਲਮਾਂ ਹੋਈਆਂ। ਤੇ ਜਿੱਥੇ ਤੱਕ ਦਰਸ਼ਕਾਂ ਨੂੰ ਪਤਾ, ਕਹਿੰਦੇ ਸੂਬੇਦਾਰ ਉਹਨਾਂ ਦਾ ਪ੍ਰੋਜੈਕਟ ਉਹਨਾਂ ਦਾ ਸੀਗਾ। ਸੂਬੇਦਾਰ ਜਿਹੜੀ ਫਿਲਮ ਆਈ ਸੀ ਇਹਨਾਂ ਦੇ ਪੰਮੀ ਜੀ ਨੇ ਪ੍ਰੋਡਿਊਸ ਕੀਤੀ ਸੀ ਨਾ। ਤੇ ਜੇ ਬਰਿੰਦਰ ਜੀ ਹੁੰਦੇ ਤਾਂ ਮੇਨ ਜਿਹੜਾ ਗੁਰਦਾਸ ਮਾਨ ਜੀ ਨੇ ਰੋਲ ਕੀਤਾ ਸੀ ਤੇ ਉਹ ਬਰਿੰਦਰ ਜੀ ਨੇ ਕਰਨਾ ਸੀ ਨਾ। ਤੇ ਬਦਲਾ ਜੱਟੀ 'ਚ ਵੀ ਇੱਕ ਸੌਂਗ ਆ ਜਿਹੜਾ ਜੱਟ ਤੇ ਜ਼ਮੀਨ ਦੇ ਐਂਡ ਤੇ ਲਾਇਆ ਨਾ, ਇੱਕ ਕਲਿੱਪ ਜਿੱਥੇ ਲਿਖਿਆ ਜਾਂਦਾ ਹੈ ਕਿ ਇਹ ਸੌਂਗ ਬਰਿੰਦਰ ਜੀ ਦੀ ਫਿਲਮ ਦਾ ਆਖਰੀ ਗੀਤ ਹੈ। ਉਹ ਗੀਤ ਫਿਰ ਬਦਲਾ ਜੱਟੀ 'ਚ ਪਾਇਆ ਗਿਆ। ਕਾਫੀ ਯਾਨੀ ਕਿ ਬੜੇ ਯਾਨੀ ਕਿ ਨਾ ਸਾਡਾ ਮੰਤਵ ਇਹ ਸੀਗਾ ਕਿ ਕਾਫੀ ਉਹਨਾਂ ਦੇ ਫੈਨਸ ਚਾਹੁੰਦੇ ਰਹਿੰਦੇ ਸੀ ਕਿ ਅਸੀਂ ਉਹ ਬੰਦਾ ਜਿਹਨੇ ਪੰਜਾਬੀ ਫਿਲਮਾਂ ਨੂੰ ਇੱਕ ਇਤਿਹਾਸ ਬਦਲਿਆ, ਅਸੀਂ ਉਹਨਾਂ ਦਾ ਘਰ ਦੇਖੀਏ ਤੇ ਉਹਨਾਂ ਦੇ ਬਾਰੇ ਜਾਣ। ਬਰਿੰਦਰ ਜੀ ਨੇ ਕਿੰਨਾ ਸਮਾਂ ਇੱਥੇ ਬਿਤਾਇਆ, ਕਿੰਨਾ ਕੁ ਟਾਈਮ ਰਹੇ ਜਦੋਂ ਇੱਥੇ ਫਗਵਾੜੇ? ਜਦੋਂ ਫਿਲਮਾਂ ਚੱਲ ਗਏ ਫਿਰ ਇੱਧਰ ਘੱਟੇ, ਫਿਰ ਇੱਥੋਂ ਮੂਵ ਹੋ ਗਏ ਹੋਣੇ ਆ? ਨਹੀਂ ਜੀ, ਫਿਰ ਆਉਂਦੇ ਸੀਗੇ ਉਹ ਸ਼ੂਟਿੰਗ ਜ਼ਿਆਦਾ ਪੰਜਾਬ ਵਿੱਚ ਹੀ ਕਰਦੇ ਸੀ। ਅੱਛਾ, ਪੰਜਾਬ 'ਚ ਰਹਿੰਦੇ ਸੀ। ਕਿਹੜੀ ਫਿਲਮ ਦੀ ਸ਼ੂਟਿੰਗ ਫਗਵਾੜਾ ਹੋ ਚੁੱਕੀ ਹੈ? ਦੇਖੋ ਫਗਵਾੜਾ ਨਹੀਂ, ਮਾਲਾ ਹੋ ਚੁੱਕੀ ਹੈ। ਅੱਛਾ, ਮਾਲਾ। ਹਾਂ, ਫਗਵਾੜੇ ਉਹ ਸੀਗੀ ਇੱਥੇ ਹੋਈ ਭਾਣੋ ਕੀ ਠੱਕਰ ਪਿੰਡ ਹੋਇਆ ਨਾ, ਉੱਥੇ ਹੋਈ ਸ਼ੂਟਿੰਗ ਦਾ ਸੀਨ ਸੀਗਾ। ਨਹੀਂ, ਪਿੰਡ ਦੇ ਸਕੂਲ ਹੈਗਾ, ਉੱਥੇ ਹੋਈ ਸੀ ਸ਼ੂਟਿੰਗ। ਠੀਕ ਹੈ। ਤੇ ਅਕਸਰ ਬੰਬੇ ਆਉਂਦੇ ਜਾਂਦੇ ਰਹਿੰਦੇ ਸੀ। ਤੇ ਇੱਕ ਅਸੀਂ ਨਾ ਸੋਸ਼ਲ ਮੀਡੀਆ ਤੇ ਦੇਖੀ ਸੀ ਵੀਡੀਓ, ਦੇਖੀ ਜਦੋਂ ਡੈਥ ਹੋਈ ਸੀ ਇੱਥੇ ਬੋਡੀ ਉਹਨਾਂ ਦੀ ਇੱਥੇ ਲਿਆਂਦੀ ਗਈ ਸੀ ਨਾ। ਤੇ ਉਹਨਾਂ ਦੇ ਬੇਟੇ ਬਾਹਰ ਸੀ, ਕਹਿੰਦੇ ਲੇਟ ਹੋ ਗਏ ਸੀ। ਕਈ ਬੜਾ ਬੇਟਾ ਬਾਹਰ ਸੀਗਾ ਜੀ। ਠੀਕ ਆ। ਕਈ ਸੋਸ਼ਲ ਮੀਡੀਆ ਤੇ ਨਾ ਕਹਿੰਦੇ ਰਹਿੰਦੇ ਜੀ ਧਰਮਿੰਦਰ ਨਹੀਂ ਆਇਆ। ਉਹਦਾ ਕੀ ਕਾਰਨ? ਆ ਨਹੀਂ ਸਕਦੇ ਉਹ ਕਾਰਨ, ਤੁਸੀਂ ਆਪਣੇ ਆਪ ਹੀ ਤੁਹਾਨੂੰ ਪਤਾ ਕਿ ਬਹੁਤ ਰਸ਼ ਹੋ ਜਾਣਾ ਸੀਗਾ, ਕਿਉਂਕਿ ਉਹਨਾਂ ਦੀ ਡੈਥ ਦੇ ਉੱਤੇ ਹੀ 50,000 ਦੇ ਕਰੀਬ ਬੰਦਾ ਇਕੱਠਾ ਹੋ ਗਿਆ। ਫੈਸਿਲਿਟੀਜ਼ ਨਹੀਂ ਹੁੰਦੀਆਂ ਸੀ ਉਦੋਂ, ਹੁਣ ਤਾਂ ਬਹੁਤ ਜ਼ਿਆਦਾ। ਉਦੋਂ ਇੱਥੇ ਡੋਮੈਸਟਿਕ ਵੀ ਨਹੀਂ ਸੀ ਮੇਰੇ ਖਿਆਲ 'ਚ, 에ਅਰਪੋਰਟ ਵੀ ਅੰਮ੍ਰਿਤਸਰ ਦਾ ਘਰ ਲੈ ਕੇ ਨਹੀਂ ਆਏ ਸੀ। ਉਹ ਆਰੀਆ ਹਾਈ ਸਕੂਲ ਵਿੱਚ ਆਰੀਆ ਹਾਈ ਸਕੂਲ ਇਹਨਾਂ ਦਾ ਹੀ ਆ। ਅੱਛਾ, ਇਹਨਾਂ ਦੇ ਫਾਦਰ ਦਾ ਬਣਾਇਆ ਹੋਇਆ। ਅੱਛਾ, ਇਹਨਾਂ ਦੇ ਫਾਦਰ ਦਾ ਬਣਾਇਆ ਹੋਇਆ। ਵਾਹ ਜੀ ਵਾਹ। ਬਰਿੰਦਰ ਦੇ ਫਾਦਰ ਦਾ ਬਣਾਇਆ ਹੋਇਆ। ਤੇ ਬਰਿੰਦਰ ਜੀ ਉਹਨਾਂ ਦੀ ਫੈਮਿਲੀ ਬਾਰੇ ਦੱਸੋ। ਇਹਨਾਂ ਦੀ ਫੈਮਿਲੀ 'ਚ ਕੌਣ ਕੌਣ ਸਨ? ਬਰਿੰਦਰ ਦੀ ਫੈਮਿਲੀ 'ਚ ਉਹਨਾਂ ਦੇ ਬੜੇ ਭਾਈ ਸਾਹਿਬ ਸੀ, ਸਤਪਾਲ ਜੀ। ਉਹ ਕੀ ਕਰਦੇ ਸੀਗੇ? ਉਹ ਉਦੋਂ ਤਾਂ ਡਾਕਟਰ ਸੀਗੇ। ਉਹ ਠੀਕ ਆ, ਸਰਵਿਸ ਨਹੀਂ ਕਰਦੇ ਸੀਗੇ। ਠੀਕ ਆ। ਤੇ ਫਿਰ ਬੰਬੇ ਵੀ ਜਾਂਦੇ ਸੀਗੇ, ਇੱਥੇ ਆ ਜਾਂਦੇ ਸੀ ਕਦੇ। ਠੀਕ ਆ। ਕਿਉਂਕਿ ਸਾਨੂੰ ਸਾਰੇ ਜਿਹੜੇ ਉਹਨਾਂ ਦੇ ਫੈਨਸ ਆ ਉਹਨਾਂ ਦੇ ਬਰਿੰਦਰ ਜੀ ਬਾਰੇ ਪਤਾ ਸੀ। ਉਹਨਾਂ ਦੇ ਵੱਡੇ ਬ੍ਰਦਰ ਦਾ ਤੁਹਾਡੇ ਤੋਂ ਪਤਾ ਲੱਗਾ ਤਾਂ ਬੜੀ ਖੁਸ਼ੀ ਹੋਈ। ਤਾਂ ਇਹ ਵੀ ਇੱਕ ਬਹੁਤ ਵਧੀਆ ਸਾਡੇ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦੇ ਭਰਾ ਵੀ ਸੀਗੀ ਤੇ ਉਹਨਾਂ ਦੀ ਫੈਮਿਲੀ ਹੈਗੀ ਆ ਉਹਨਾਂ ਦੇ ਬ੍ਰਦਰ ਨਾਲ? ਹਾਂਜੀ, ਉਹਨਾਂ ਦੀ ਫੈਮਿਲੀ ਹੈ। ਉਹਨਾਂ ਦਾ ਪੋਤਾ ਪੋਤੀ ਡਾਕਟਰ ਹੈਗੇ ਆ ਲੰਡਨ। ਠੀਕ ਆ। ਤੇ ਕਿਨੇ ਭੈਣਾਂ ਹੈਗੀਆਂ, ਬੇਟੀਆਂ ਹੈਗੀਆਂ ਉਹਨਾਂ ਦੀਆਂ, ਇੱਕ ਅਮਰੀਕਾ ਹੈ, ਇੱਕ ਲੰਡਨ ਹੈ। ਠੀਕ ਹੈ ਜੀ। ਪਿੱਛੇ ਜੇ ਕਾਫੀ ਸੋਚ ਰਹੇ ਸੀਗੇ ਨਾ, ਜਦੋਂ ਅਸੀਂ ਸੋਸ਼ਲ ਮੀਡੀਆ ਤੇ ਫੋਟੋ ਪਾਉਂਦੇ ਹੁੰਦੇ ਸੀ
ਤੇ ਕਹਿੰਦੇ ਸੀ ਪੰਮੀ ਜੀ ਬਾਰੇ, ਪੰਮੀ ਤੇ ਅਚਾਨਕ ਸਾਨੂੰ ਪਤਾ ਲੱਗਾ ਕਿ ਉਹਨਾਂ ਦੀ ਵੀ ਡੈਥ ਹੋ ਚੁੱਕੀ ਆ। ਉਹ ਬੰਬੇ ਹੋਈ ਸੀ ਉਹਨਾਂ ਦੀ ਡੈਥ? ਉਹਨਾਂ ਦੀ ਬੰਬੇ, ਸਾਰੇ ਮੂਵ ਉੱਥੇ ਬੰਬੇ ਹੋ ਗਏ ਸੀ ਨਾ? ਹਾਂਜੀ। ਠੀਕ ਆ। ਅਕਸਰ ਕਾਫੀ ਯਾਨੀ ਕਿ ਨਾ ਇਹ ਜਿਹੜੇ ਸੋਸ਼ਲ ਮੀਡੀਆ ਤੇ ਬਹੁਤ ਉਹਨਾਂ ਦੇ ਪਿਆਰ ਸੀ, ਕਿਉਂਕਿ ਇੱਕ ਦਿਨ ਅਸੀਂ ਜਦੋਂ ਫੋਟੋ ਪਾਈ ਨਾ ਮੀਡੀਆ ਤੇ ਬੜੇ ਖੁਸ਼ ਹੋਏ ਯਾਰ, ਕਹਿੰਦੇ ਯਾਰੀ ਜੱਟ ਦੀ ਜੱਟ ਤੇ ਜ਼ਮੀਨ, ਕਾਫੀ ਜਿਹੜੀਆਂ ਉਹਨਾਂ ਦੀਆਂ ਫਿਲਮਾਂ ਸੀ ਨਾ ਅੱਜ ਵੀ ਇੰਨਾ ਪਿਆਰ ਕਰਦੇ ਦੇਖੋ। ਇੱਥੇ ਤਾਂ ਸਾਰੀ ਫੈਮਿਲੀ ਆਉਂਦੀ ਸੀ, ਜਿੱਦਾਂ ਪ੍ਰਕਾਸ਼ ਕੌਰ, ਸਨੀ ਦੀ ਮੰਮੀ, ਅੱਛਾ ਉਹ ਵੀ ਆਉਂਦੇ ਸੀਗੇ? 4 ਮਹੀਨੇ ਦੇ ਬਾਅਦ ਉਹਨਾਂ ਨੇ ਆਉਣਾ ਹੀ ਆਉਣਾ ਹੁੰਦਾ ਸੀ। ਠੀਕ ਆ। ਸਾਰੀ ਫੈਮਿਲੀ ਆਉਂਦੀ ਜਦੋਂ ਨਹੀਂ ਰਿਹਾ ਕੋਈ ਵੀ। ਹਾਂ ਫਿਰ ਤੁਹਾਨੂੰ ਪਤਾ ਜਦੋਂ ਇਹ ਤਾਂ ਨਾਰਮਲ ਲਾਈਫ 'ਚ ਵੀ ਇਦਾਂ ਹੁੰਦਾ, ਜਦੋਂ ਸਾਡਾ ਪਰਿਵਾਰਕ ਮੈਂਬਰ ਉੱਥੇ ਨਹੀਂ ਰਹਿੰਦਾ ਤੇ ਅਸੀਂ ਵੀ ਨਹੀਂ ਜਾਂਦੇ। ਧਰਮ ਭਾਜੀ ਆਉਂਦੇ ਆ। ਠੀਕ ਆ। ਉਹ ਵੀ ਇੱਥੇ ਘਰ ਨਹੀਂ ਆਉਂਦੇ ਹੈਗੇ। ਹਾਂ ਕਿਉਂਕਿ ਭੀੜ, ਛੋਟਾ ਰਸਤਾ, ਛੋਟਾ ਰਸਤਾ, ਫਿਰ ਭੀੜ ਪੈ ਜਾਂਦੀ ਆ, ਔਖਾ ਹੋ ਜਾਂਦਾ ਨਾ। ਨਹੀਂ ਕਈ ਵਾਰੀ ਤੋਂ ਅਖਬਾਰਾਂ ਵਿੱਚ ਵੀ ਨਿਕਲਿਆ ਸੀ, ਇੱਥੋਂ ਰਾਤ ਨੂੰ ਗਏ ਆ ਉਹ 12-1 ਵਜੇ ਤੋਂ ਬਾਅਦ ਕਬਾਨਾ ਵਿੱਚੋਂ ਆ ਕੇ। ਠੀਕ ਆ। ਚਲੋ ਬਹੁਤ ਵਧੀਆ। ਜਿੱਦਾਂ ਆਰੀਆ ਸਕੂਲ ਵੀ ਜਾਂਦੇ ਸੀਗੇ। ਠੀਕ ਆ। ਤੇ ਬਹੁਤ ਖੁਸ਼ੀ ਹੋਈ। ਹੁਣ ਅਸੀਂ ਉਹਨਾਂ ਬਾਰੇ ਵੀ ਜਾਣਾਂਗੇ, ਜਿਹੜੇ ਜਿਨ੍ਹਾਂ ਦੇ ਬਜ਼ੁਰਗ ਉਹਨਾਂ ਦੇ ਨਾਲ ਰਹਿ ਚੁੱਕੇ ਸੀ, ਤੇ ਉਹਨਾਂ ਬਾਰੇ ਅਸੀਂ ਥੋੜਾ ਜਿਹਾ ਨਜ਼ਰ ਮਾਰਦੇ ਆ ਕਿ ਚਲੋ ਦਰਸ਼ਕੋ ਅਸੀਂ ਹੁਣ ਥੋੜੀ ਜਿਹੀ ਉਧਰ ਵੀ ਝਾਤੀ ਮਾਰ ਲੈਂਦੇ ਆ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਨਾਮ ਕੀ ਅੰਕਲ ਜੀ? ਮੇਰ ਚੰਦ। ਤੇ ਅੰਕਲ ਜੀ ਅਸੀਂ ਇਹ ਪੁੱਛਣ ਜਾਣੇ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਸੀ ਸਪੈਸ਼ਲ ਐਪੀਸੋਡ ਤਿਆਰ ਕਰਨ ਜਾ ਰਹੇ ਆ ਧਰਮਿੰਦਰ ਜੀ ਤੇ ਬਰਿੰਦਰ ਜੀ ਬਾਰੇ। ਸੋ ਤੁਸੀਂ ਵੀ ਆਪਣੀਆਂ ਕੋਈ ਯਾਦਾਂ ਦੱਸਣੀਆਂ ਚਾਹੁੰਦੇ ਹੋ ਕਿ ਤੁਸੀਂ ਧਰਮਿੰਦਰ ਜੀ ਜਾਂ ਬਰਿੰਦਰ ਜੀ ਨੂੰ ਮਿਲ ਚੁੱਕੇ ਹੋ? ਹਾਂਜੀ ਠੀਕ ਆ। ਬਰਿੰਦਰ ਵੈਸੇ ਸਾਡਾ ਚੰਗਾ ਮੇਲ ਵਰਤਣ ਵਾਲਾ ਸੀਗਾ, ਬੋਲ ਚਾਲ ਚੰਗੀ ਸੀ ਉਹਦੀ। ਠੀਕ ਆ। ਮਿਲਦਾ ਸਾਡਾ ਦੋਸਤ ਕਿਸੇ ਕਿਸਮ ਭਰਾ। ਅੱਛਾ ਜਦੋਂ ਤੁਸੀਂ ਮੇਰੇ ਖਿਆਲ ਜਦੋਂ ਉੱਥੇ ਛੋਟੇ ਹੁੰਦੇ ਤੁਸੀਂ ਤਾਂ ਚੰਗੀ ਤਰ੍ਹਾਂ ਉਹਨਾਂ ਨੂੰ। ਹਾਂਜੀ ਛੋਟੇ ਹੁੰਦੇ ਮੈਂ ਧਰਮਿੰਦਰ ਨੂੰ ਦੇਖਿਆ। ਧਰਮਿੰਦਰ ਨੂੰ ਇੱਥੇ ਜਦੋਂ ਹੁੰਦੇ ਸੀਗੇ? ਹਾਂ ਇੱਥੇ ਹੀ ਸੀ। ਅੱਛਾ। ਤੁਹਾਡੀ ਕਿੰਨੀ ਉਮਰ ਹੈ ਅੰਕਲ ਜੀ? ਮੇਰੀ ਹੈ 75 ਸਾਲ ਦੀ। 75 ਸਾਲ ਦੀ। ਧਰਮਜੀਤ ਤਾਂ ਇਸ ਵੇਲੇ 83 ਦੇ ਹੋਏ ਹੋ? ਹਾਂਜੀ। ਤੁਹਾਡੇ ਸੀਨੀਅਰ ਸੀਗੇ ਨਾ ਉਸ ਵੇਲੇ? ਹਾਂਜੀ। ਤੇ ਤੁਸੀਂ ਇਕੱਠੇ ਉਹੀ ਸਕੂਲ 'ਚ ਪੜ੍ਹੇ ਆ? ਨਹੀਂ ਮੈਂ ਆਰੀਆ ਸਕੂਲੇ ਪੜ੍ਹਿਆ ਜਾਂ ਪਹਿਲੀ ਹੀ ਸੀਗਾ ਮੈਂ। ਇਹ 10ਵੀਂ ਇਹਨਾਂ ਨੇ ਕਰ ਲਈ ਸੀਗੀ। ਅੱਛਾ 10ਵੀਂ ਕਰਦੇ ਸੀ। ਜਦੋਂ ਇੱਕ ਕੰਟੈਸਟ ਹੋਇਆ ਸੀ ਨਾ, ਸਾਰੇ ਕਹਿੰਦੇ ਸੀ ਕਿ ਬੰਬੇ ਇੱਕ ਕੰਟੈਸਟ ਹੋਇਆ ਸੀ ਜਿਹਦੇ ਵਿੱਚ ਵਿਨਰ ਹੋਏ ਸੀ, ਉਸ ਵੇਲੇ ਧਰਮ ਜੀ ਇੱਥੇ ਸੀ ਕਿ ਉਦੋਂ ਹੋਰ ਪਾਸੇ ਨਿਕਲ ਗਏ ਸੀ ਜਦੋਂ ਕੰਟੈਸਟ ਜਿਹਨੇ ਜਿੱਤਿਆ ਸੀ? ਉਹ ਚਲੇ ਗਏ ਸੀ। ਤੇ ਤੁਸੀਂ ਜਦੋਂ ਖੇਡਦੇ ਖੂਡਦੇ ਹੁੰਦੇ ਸੀ ਆ ਕੇ ਇਕੱਠੇ ਖੇਡਦੇ ਸੀਗੇ? ਹਾਂ ਇਕੱਠੇ ਸਾਨੂੰ ਖਿਡਾਉਂਦਾ ਹੁੰਦਾ ਸੀਗਾ। ਅੱਛਾ ਜੀ। ਹਾਂਜੀ। ਤੇ ਕਿੱਦਾਂ ਸ਼ਰਾਰਤੀ, ਕਿੱਦਾਂ ਕੀ ਹਿਸਾਬ ਸੀ? ਸ਼ਰਾਰਤੀ ਬਸ ਇਹ ਬੋਲ ਚਾਲ ਬੜੀ ਚੰਗੀ ਸੀਗੀ। ਤੇ ਬਰਿੰਦਰ ਜੀ ਨੂੰ ਇੱਥੇ ਕੀ ਬਾਸ਼ੀ ਕਹਿੰਦੇ ਹੁੰਦੇ ਤੁਸੀਂ? ਹਾਂ ਬਾਸ਼ੀ ਕਹਿੰਦੇ ਸੀ। ਬਾਸ਼ੀ ਕਹਿੰਦੇ ਹੁੰਦੇ ਸੀ। ਤੇ ਕੀ ਕੋਈ ਯਾਦਾਂ ਕੋਈ ਤਾਜ਼ੀਆਂ, ਕੋਈ ਇਦਾਂ ਦਾ ਅੱਜ ਵੀ ਸੀਨ ਜਿਹੜਾ ਤੁਹਾਨੂੰ ਯਾਦ ਹੁੰਦਾ ਯਾਰ ਇਦਾਂ ਹੋਈ ਸੀ? ਅੱਛਾ ਕਿ ਸੈਰ ਇਕੱਠੇ ਕਰਨ ਜਾਂਦੇ ਹੁੰਦੇ? ਹਾਂ ਇਕੱਠੇ ਸੈਰ, ਸਾਰੇ ਮਹੱਲੇ ਦੇ ਮੁੰਡੇ ਹੁੰਦੇ ਸੀ, ਸੈਰ ਕਰਨ ਜਾਣਾ, ਨਹਿਰ ਤੱਕ ਜਾਣਾ। ਜਦੋਂ ਫਿਲਮਾਂ ਵਿੱਚ ਆ ਗਏ ਸੀ ਉਦੋਂ ਤੁਸੀਂ ਮਿਲਦੇ ਹੁੰਦੇ ਸੀ ਉਹਨਾਂ ਨੂੰ? ਉਦੋਂ ਘੱਟ ਮਿਲਦੇ ਸੀ, ਜਦੋਂ ਆਉਂਦੇ ਸੀ ਤਾਂ ਮਿਲ ਕੇ ਜਾਂਦੇ ਜ਼ਰੂਰ ਸੀਗੇ? ਹਾਂ ਮਿਲ ਕੇ ਜ਼ਰੂਰ ਜਾਂਦੇ ਸੀ। ਠੀਕ ਹੈ। ਬਹੁਤ ਵਧੀਆ ਸੁਭਾਅ ਸੀ ਉਹਨਾਂ ਦਾ। ਤੇ ਜਦੋਂ ਉਹਨਾਂ ਦੀ ਅਚਾਨਕ ਡੈਥ ਹੋਈ ਤਾਂ ਤੁਹਾਨੂੰ ਪਤਾ ਲੱਗਿਆ ਸੀ ਤਾਂ ਕਿੱਦਾਂ ਦਾ ਤੁਹਾਨੂੰ ਵੀ ਝਟਕਾ ਲੱਗਿਆ ਹੋਣਾ ਯਾਰ? ਯਕੀਨ ਤਾਂ ਨਹੀਂ ਹੋਇਆ? ਹਾਂਜੀ ਅਫਸੋਸ ਬਹੁਤ ਹੋਇਆ। ਹਾਂਜੀ। ਤੇ ਜਦੋਂ ਇੱਥੇ ਮੇਰੇ ਖਿਆਲ ਆਰੀਆ ਮਾਡਲ ਸਕੂਲ ਉਹਨਾਂ ਦੀ ਬੋਡੀ ਆਈ ਸੀ, ਤੁਸੀਂ ਗਏ ਸੀ? ਹਾਂਜੀ। ਕਾਫੀ ਇੰਡਸਟਰੀ ਤੋਂ ਵੀ ਆਏ ਸੀ ਕਾਫੀ ਸੀਗੇ। ਠੀਕ ਹੈ। ਚਲੋ ਠੀਕ ਆ। ਬਹੁਤ ਬਹੁਤ ਅੰਕਲ ਜੀ ਧੰਨਵਾਦ ਤੁਹਾਡਾ। ਥੋੜ੍ਹੀਆਂ ਮਿੱਠੀਆਂ ਯਾਦਾਂ ਉਹਨਾਂ ਦੀਆਂ ਤਾਜ਼ੀਆਂ ਕਰਾਂਗੇ। ਕੀ ਨਾਮ ਹੈ ਭਾਈ ਤੁਹਾਡਾ? ਮੇਰਾ ਨਾਮ ਵਿੱਕੀ ਕੁਮਾਰ ਹੈ ਜੀ। ਵਿੱਕੀ ਕੁਮਾਰ ਜੀ, ਕਿ ਤੁਸੀਂ ਹੁਣੇ ਦੱਸ ਰਹੇ ਸੀ ਕਿ ਉਹਨਾਂ ਦਾ ਕੀ ਬਰਿੰਦਰ ਜੀ ਬਾਰੇ ਤੁਸੀਂ ਥੋੜਾ ਜਿਹਾ ਆਪਣਾ ਚਾਨਣਾ ਪਾਓ। ਹਾਂ ਨਾ ਉੱਥੇ ਫੈਕਟਰੀ ਸੀ ਇਹਨਾਂ ਦੀ ਆਹ ਵਾਲੀ, ਆਹ ਜਗ੍ਹਾ ਆਹ ਵਾਲੀ ਨਾਲ ਦੀ ਜਗ੍ਹਾ। ਅੱਛਾ ਇੱਧਰ ਫੈਕਟਰੀ ਸੀ ਇਹਨਾਂ ਦੀ? ਠੀਕ ਹੈ। ਕਾਰਖਾਨੇ ਸੀ, ਮਸ਼ੀਨਾਂ ਲੱਗੀ ਹੁੰਦੀ ਸੀ ਉਹਨਾਂ ਦੀ। ਠੀਕ ਆ। ਉਹਨਾਂ ਨੇ ਆਪ ਸਾਂਭਿਆ ਸੀਗਾ ਫੈਕਟਰੀ। ਅੱਛਾ ਤੁਸੀਂ ਇਹਨਾਂ ਨੂੰ ਦੇਖਿਆ ਸੀ ਜਦੋਂ? ਹਾਂ ਮੈਂ ਬਿਲਕੁਲ ਦੇਖਿਆ ਉਹਨਾਂ ਨੂੰ ਚੰਗੀ ਤਰ੍ਹਾਂ। ਹਾਂਜੀ। ਤੇ ਉਦੋਂ ਤਾਂ ਤੁਸੀਂ ਛੋਟੇ ਹੁੰਦੇ ਹੋਣੇ ਜਦੋਂ ਫਿਲਮਾਂ 'ਚ ਸੀਗੇ? ਹਾਂਜੀ। ਤੇ ਤੁਸੀਂ ਧਰਮਿੰਦਰ ਜੀ ਉਹਨਾਂ ਨੂੰ ਕਿੰਨੀ ਕੁ ਵਾਰੀ ਮਿਲ ਚੁੱਕੇ ਹੋ? ਧਰਮਿੰਦਰ ਨੂੰ ਤਾਂ 2 ਵਾਰੀ ਮਿਲ ਚੁੱਕਾ ਜੀ ਮੈਂ। ਅੱਛਾ ਉੱਥੇ ਮਿਲ ਕੇ ਪਛਾਣ ਲੈਂਦੇ ਆ ਕਿ ਹਾਂਜੀ ਚੰਗੀ ਤਰ੍ਹਾਂ ਪਛਾਣ ਵਾਲੇ ਵਾਲਾ ਬੰਦਾ? ਖੁਦ ਇੱਥੇ ਵੀ ਆਏ ਸੀਗੇ ਇੱਕ ਵਾਰੀ, ਇੱਥੇ ਵੀ ਮਿਲਿਆ ਉਹਨਾਂ ਨੂੰ। ਤੇ ਮੈਂ ਕਮਾਂਡਰ ਉਹਨਾਂ ਦੀ ਡੈਥ ਹੋਈ ਸੀ ਕਿੰਨੀ ਉਮਰ ਸੀ ਤੁਹਾਡੀ ਉਦੋਂ? ਮੇਰੀ ਉਸ ਟਾਈਮ 'ਚ ਹੋਣੀ ਆ 10 ਈਅਰ ਦੀ ਹੋਣੀ, ਮੈਂ 10 ਤੁਹਾਨੂੰ ਤਾਂ ਸੋਚ ਸੀ ਕਿ ਜਦੋਂ? ਹਾਂਜੀ ਹਾਂ ਬਿਲਕੁਲ। ਤੇ ਕਾਫੀ ਇਕੱਠੇ ਹੋਏ ਹੋਣੇ ਇੱਧਰ ਰੌਲੀ, ਸੋਸ਼ਲ ਮੀਡੀਆ ਤਾਂ ਹੈ ਹੀ ਨਹੀਂ ਸੀ ਨਾ? ਹਾਂਜੀ। ਸ਼ੇਰ ਇਦਾਂ ਕਿ ਉਹਨਾਂ ਲੜਕਿਆਂ ਨਾਲ ਜ਼ਿਆਦਾ ਸੀਗੀ ਮੇਰੀ। ਲੜਕਿਆਂ ਨਾਲ ਕਦੀ ਹੁਣ ਕੰਟੈਕਟ ਹੋਇਆ ਕਦੀ? ਹਾਂ ਆਂਦੇ ਹੁੰਦੇ ਫਿਰ ਮਿਲ ਕੇ ਜਾਂਦੇ ਫਿਰ ਮੈਨੂੰ। ਹਾਂਜੀ। ਠੀਕ ਹੈ। ਕੌਣ ਸੀ, ਕਿਹੜੇ ਵੱਡੇ ਬੇਟੇ? ਹਾਂ ਵੱਡੇ ਪਿੰਕੂ ਸੀਗਾ ਨਾਮ ਉਹਨਾਂ ਦਾ। ਪਿੰਕੂ। ਹੁਣ ਰਣਦੀਪ ਆ ਰਿਹਾ? ਰਣਦੀਪ ਵੈਸੇ ਤਾਂ ਪਿੰਕੂ ਕਹਿੰਦੇ ਆ ਨਾ ਜ਼ਿਆਦਾ ਉਹਨੂੰ। ਠੀਕ ਹੈ। ਠੀਕ ਆ। ਕਿਉਂ ਸਾਰੇ ਸਭ ਪਿੰਕੂ ਦੇ ਨਾਂ ਤੇ ਜਾਣਦੇ ਉਹਨਾਂ ਨੂੰ ਜ਼ਿਆਦਾ। ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ। ਤੇ ਮਿੱਠੀਆਂ ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਅੰਕਲ ਜੀ। ਅਸੀਂ ਜਿੱਦਾਂ ਕਿ ਤੁਹਾਨੂੰ ਪਤਾ ਹੈ ਅੱਜ ਇੱਕ ਡਾਕੂਮੈਂਟਰੀ ਬਣਾ ਰਹੇ ਆ ਬਰਿੰਦਰ ਜੀ ਤੇ ਧਰਮਿੰਦਰ ਜੀ ਦੀ ਲਾਈਫ ਬਾਰੇ, ਵੀ ਕਿੱਦਾਂ ਉਹਨਾਂ ਦੀ ਲਾਈਫ ਬਾਰੇ, ਕਿਉਂਕਿ ਸਾਡੇ ਨਾ ਸੋਸ਼ਲ ਮੀਡੀਆ ਦੇ ਦਰਸ਼ਕ ਜਾਣਨਾ ਚਾਹੁੰਦੇ ਸੀ ਉਹਨਾਂ ਦੇ ਬਚਪਨ ਬਾਰੇ, ਉਹਨਾਂ ਦੀ ਲਾਈਫ ਬਾਰੇ। ਸੋ ਤੁਸੀਂ ਆਪਣੀ ਤੁਹਾਡੀ ਏਜ ਕਿੰਨੀ ਆ ਇਸ ਵੇਲੇ? 86। ਧਰਮਿੰਦਰ ਜੀ ਤਾਂ ਤੁਹਾਡੇ ਨਾਲ ਮੇਰੇ ਖਿਆਲ ਪੜ੍ਹਦੇ ਹੋਣੇ ਆ? ਬਿਲਕੁਲ। ਮੇਰੇ 1 ਸਾਲ ਪਿੱਛੇ ਸੀ ਬਿੱਤਿਆ। ਅੱਛਾ 1 ਸਾਲ ਪਿੱਛੇ ਸੀ ਤੁਸੀਂ? ਸਕੂਲੇ ਵੀ
ਆਰੀਆ ਸਕੂਲ ਇੱਥੇ ਪੜ੍ਹੇ ਆ, ਅੱਛਾ ਇਕੱਠੇ ਪੜ੍ਹੇ ਹੋ? ਮੈਟ੍ਰਿਕ ਪੜ੍ਹੇ ਆ। ਨਹੀਂ ਪਹਿਲਾਂ ਤਾਂ ਉਹ ਉੱਥੇ ਆਪਣੇ ਚੰਨੇਵਾਲ ਸੀ, ਅੱਛਾ ਸਾਹਨੇਵਾਲ ਸੀ। ਉਹ ਤੋਂ ਬਾਅਦ ਜਿਹੜੇ ਉਹਨਾਂ ਦੇ ਫਾਦਰ ਇੱਥੇ ਆ ਗਏ, ਅੱਛਾ ਜੀ ਟੀਚਰ ਬਣ ਕੇ ਆ ਗਏ ਸੀ, ਠੀਕ ਹੈ ਜੀ। ਤਦ ਉਹ ਫਿਰ ਇੱਥੇ ਦਾਖਲ ਹੋ ਗਿਆ ਸੀ। ਅੱਛਾ ਤੇ ਫਿਰ ਠੀਕ ਹੈ ਜੀ। ਮੈਂ ਤਾਂ ਉੱਥੇ ਬੰਬਈ ਵੀ ਗਿਆ ਉਹਦੇ। ਅੱਛਾ ਬੰਬਈ ਵੀ ਜਾਂਦੇ ਆ? ਮੈਂ ਗਿਆ ਜੀ ਇੱਕ ਵਾਰੀ, ਮੈਂ ਜੱਫੀ ਪਾਲੇ ਕਹਿੰਦੇ ਮੈਂ ਤਾਂ ਬੜਾ ਨਜ਼ਰ ਆ ਰਿਹਾ। ਆਏ ਹਾਏ ਹਾਏ ਠੀਕ ਹੈ ਜੀ ਠੀਕ ਹੈ ਜੀ। ਇਹਦਾ ਮਤਲਬ ਜਦੋਂ ਵੀ ਤੁਸੀਂ ਜਾਂਦੇ ਆ ਬੜੇ ਖੁਸ਼ ਹੁੰਦੇ ਤੁਹਾਨੂੰ ਮਿਲ ਕੇ। ਬਹੁਤ, ਠੀਕ ਹੈ। ਕੋਈ ਵੀ ਜਾਵੇ ਪੜੋ ਹਾਂ ਗੰਦੇ ਨਹੀਂ ਚੌਕੀਦਾਰ ਕੋਲੇ ਰੋਕੂ ਆ ਰਹੇ ਠੀਕ ਹੈ ਜੀ ਠੀਕ ਹੈ ਜੀ। ਬੜੀ ਖੁਸ਼ੀ ਦੇ ਐਨੇ ਖੁਸ਼ ਹੋਏ, ਅੱਛਾ ਜੀ ਪੁੱਛੋ ਕੁਛ ਨਾ। ਕੱਲਾ ਉਹਨਾਂ ਨੇ ਆਪਣਾ ਕਮਰਾ ਦਿਖਾਇਆ, ਅੱਛਾ ਸਟੱਡੀ ਰੂਮ ਹੈ, ਅੱਛਾ ਮੇਕਅਪ ਰੂਮ ਹੈ ਜੀ, ਠੀਕ ਹੈ ਜੀ। ਪੂਰਾ ਦਿਖਾਇਆ, ਕੋਠੀ ਦਿਖਾਈ, ਉੱਪਰ ਕੜੀ ਛੱਤ ਦੇ ਉੱਪਰ ਬਾਗ ਲਾਇਆ ਸੀ, ਠੀਕ ਹੈ ਜੀ ਐਡੇ ਬੜੇ ਕੈਕਟਸ ਦੇ ਠੀਕ ਹੈ ਜੀ ਪੀਸ ਗਮਲੇ 'ਚ। ਠੀਕ ਹੈ ਜੀ ਫੋਰਨਰ ਵਾਸਤੇ ਅਲੱਗ ਉਹਨਾਂ ਨੇ ਬਣਾਇਆ ਸੀ। ਠੀਕ ਹੈ ਜੀ ਠੀਕ ਹੈ। ਆਪਣੀ ਜਿੱਥੇ ਸੀ ਉਹ ਬਿਲਕੁਲ ਹੱਟ ਬਣਾਈ ਹੋਈ ਸੀ, ਸਹੀ ਹੈ ਸਹੀ ਹੈ। ਏਸੀ ਠੀਕ ਹੈ ਜੀ। ਉਹ 'ਚ ਚੱਲਦੀ ਸੀ, ਰੈਸਟ ਕਰਦੇ ਆ। ਜਦੋਂ ਤੁਸੀਂ ਉੱਥੇ ਜਾਂਦੇ ਹੁੰਦੇ ਸਨੀ ਦਿਓਲ ਜਾਂ ਬੌਬੀ ਦਿਓਲ ਹੁਣੀ ਉਹ ਵੀ ਆ ਕੇ ਮਿਲਦੇ ਹੁੰਦੇ ਤੁਹਾਨੂੰ ਕਿ ਉਹ ਸਾਈਡ ਤੇ ਹੁੰਦੇ? ਪਹਿਲੇ ਮੈਂ ਕੜੀ ਉਹਨਾਂ ਦੀ ਮਦਰ ਨੂੰ ਮਿਲਿਆ ਸੀ। ਅੱਛਾ ਪ੍ਰਕਾਸ਼ ਕੌਰ ਜੀ ਨੂੰ। ਠੀਕ ਹੈ ਉੱਥੇ ਉਹ ਬਰਿੰਦਰ ਦੀ ਠੀਕ ਹੈ। ਸ਼ੂਟਿੰਗ ਤੇ ਗਿਆ ਸੀ। ਅੱਛਾ 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 ਉਹਦੇ ਬਾਅਦ ਫਿਰ ਸਮੁੰਦਰ ਦੇ ਕਿਨਾਰੇ ਤੇ ਗਿਆ ਉਹਨਾਂ ਠੀਕ ਦਾ ਹੈ ਠੀਕ ਹੈ ਕੋਠੀ। ਠੀਕ ਹੈ ਵੀਕ ਸੀ, ਠੀਕ ਹੈ ਵੀਕ ਤੇ ਸੀ। ਠੀਕ ਹੈ ਠੀਕ। ਤੇ ਫਗਵਾੜੇ ਤੁਸੀਂ ਉਹਨਾਂ ਦੇ ਨਾਲ ਕਿੰਨਾ ਟਾਈਮ ਬਤਾਇਆ ਉਹਨਾਂ ਦੇ ਨਾਲ ਜਦੋਂ ਸਕੂਲ ਤੋਂ ਬਾਅਦ ਇਕੱਠੇ ਖੇਡਦੇ ਹੁੰਦੇ ਸੀਗੇ? ਇਕੱਠੇ ਸੀ ਜੀ। ਇਕੱਠੇ ਖੇਡਦੇ ਹੁੰਦੇ। ਔਰ ਉਹਦੇ ਬਾਅਦ ਕਾਲਜ 'ਚ ਵੀ ਉਹ ਗਿਆ ਮੇਰੇ ਨੇ, ਅੱਛਾ ਕਾਲਜ ਕਿਹੜੇ ਕਾਲਜ? ਰਾਮੜੀਏ ਕਾਲਜ 'ਚ ਥੋੜੀ ਦੇਰ ਕਹਿੰਦੇ ਉਹ ਧਰਮ ਜੀ ਨੇ 10 ਕੀਤੀਆਂ ਫਿਰ ਕਾਲਜ ਪੁਲਿਸ ਨੂੰ ਆਪਣਾ ਵੀ ਕੰਮ ਸ਼ੁਰੂ ਕਰਤਾ ਸੀ ਉਹਨਾਂ ਨੇ, ਠੀਕ ਹੈ ਠੀਕ ਹੈ। ਟਿਊਬਲ ਦਾ ਤੇ ਗਵਰਨਮੈਂਟ ਸਰਵਿਸ 'ਚ। ਠੀਕ ਹੈ ਠੀਕ ਹੈ। ਬਰਿੰਦਰ ਜੀ ਬਾਰੇ ਦੱਸੋ। ਬਰਿੰਦਰ ਜੇਸੀਟੀ ਮਿਲ 'ਚ ਕੰਮ ਕਰਦਾ ਸੀ। ਅੱਛਾ ਜੇਸੀਟੀ ਮਿਲ 'ਚ ਵੀ ਕੰਮ ਕਰਦੇ ਸੀ? ਹਾਂ, ਠੀਕ ਹੈ ਠੀਕ ਹੈ। ਉੱਥੇ ਵੀ ਬਰਿੰਦਰ ਨੇ ਵੀ ਕੰਮ ਕੀਤਾ। ਅੱਛਾ ਬਰਿੰਦਰ ਕੀ ਕੰਮ ਕਰਦੇ ਸੀ ਇਹਨੂੰ? ਉਹ ਜਿਹੜੇ ਵਰਕਰਾਂ ਦੀ ਹਾਜ਼ਰੀ ਹੁਜ਼ਰੀ ਲਾਉਣ ਲਈ ਅੱਛਾ ਟੋਕਨ ਅੱਛਾ ਬੁਆਏ, ਸਹੀ ਹੈ ਸਹੀ ਟੋਕਨ ਬੁਆਏ ਹੈ। ਨੇ। ਜੇਸੀਟੀ ਵਿੱਚ ਯਾਨੀ ਕਿ ਸੁਪਰਵਾਈਜ਼ਰ ਕਹਿ ਸਕਦੇ ਆਪਾਂ। ਹਾਂ। ਠੀਕ ਹੈ। ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਧਰਮਿੰਦਰ ਦੇ ਫਾਦਰ ਨਾਲ ਬਹੁਤ ਆਪਣਾ ਪ੍ਰੇਮ ਸੀ। ਅੱਛਾ ਧਰਮਿੰਦਰ ਜੀ ਦੇ ਫਾਦਰ ਜੀ ਨਾਲ ਬਹੁਤ ਪ੍ਰੇਮ ਸੀ। ਹਾਂ। ਠੀਕ ਹੈ ਠੀਕ ਉਹਨਾਂ ਨੇ ਮੈਨੂੰ ਸਾਰਾ ਕੁਝ ਦਿਖਾ ਲਿਆ ਆਪਣਾ, ਠੀਕ ਹੈ। ਪੂਰੀ ਕੋਠੀ। ਔਰ ਹੇਠਾਂ ਇੱਕ ਕਮਰਾ ਸੀ ਜਿਹੜਾ ਐਕਸਰਸਾਈਜ਼ ਰੂਮ, ਅੱਛਾ ਜੀ ਸਟੇਨਲੈਸ ਸਟੀਲ ਦੇ ਕਿੰਨੀ ਸਾਰੀ ਚੀਜ਼ਾਂ ਬਣੀਆਂ ਸੀ ਠੀਕ ਹੈ ਕਿ ਠੀਕ ਭਈ ਇਹ ਬੱਚਿਆਂ ਵਾਸਤੇ ਹੈ ਜੀ, ਇਹ ਬੜੇ ਵਾਸਤੇ ਹੈ ਜੀ, ਉਹਨਾਂ ਬਾਰੇ ਹੈ ਠੀਕ ਹੈ। ਉਹ ਦੇਖ ਕੇ ਹੈਰਾਨ ਹੋ ਗਿਆ ਮੈਂ। ਸੋ ਬੜੀ ਬਹੁਤ ਵੱਡਾ ਖੁਸ਼ੀ ਕਮਰਾ ਵਾਲੀ ਗੱਲ ਹੈ ਕਿ ਕਈ ਕਹਿੰਦੇ ਰਹਿੰਦੇ ਨਾ ਧਰਮਿੰਦਰ ਜੀ ਇਹ ਨਹੀਂ ਗੱਲ ਦੇਖ ਲਓ ਫਗਵਾੜੇ ਤੋਂ ਕੋਈ ਵੀ ਕਦੇ ਵੀ ਉਹਨਾਂ ਨੂੰ ਮਿਲਣ ਜਾਂਦਾ ਜੀ। ਮੇਰੇ ਖਿਆਲ ਚ ਅਮਿਤਾਭ ਬੱਚਨ ਕਾਫੀ ਨਾਂ ਤਾਂ ਲੈਣਾ ਚਾਹੁੰਦੇ, ਕਾਫੀ ਬਾਲੀਵੁੱਡ ਐਕਟਰ ਉਹ ਇੰਨੀ ਰਿਸਪੈਕਟ ਨਹੀਂ ਜਿੰਨੀ ਧਰਮ ਜੀ ਦਿੰਦੇ। ਫਗਵਾੜੇ ਤੇ ਕਹਿੰਦੇ ਕੋਈ ਵੀ ਜਾਵੇ ਬਿਲਕੁਲ ਇੰਨੀ ਰਿਸਪੈਕਟ ਦਿੰਦੇ ਨਾ ਆ, ਤੇ ਉਹ ਕਹਿੰਦੇ ਤੇ ਮੇਰਾ ਫਗਵਾੜਾ ਮੇਰੇ ਕੋਲ ਆ ਗਿਆ। ਤੇ ਬਰਿੰਦਰ ਜੀ ਤਾਂ ਤੁਹਾਡੇ ਤੋਂ ਕਾਫੀ ਛੋਟੇ ਹੋਣੇ ਹੈ ਨਾ? ਹਾਂ, ਮੈਂ ਤਾਂ ਛੋਟੇ ਸੀਗੇ ਤੇ ਉਹ ਤਾਂ ਫਿਲਮਾਂ 'ਚ ਉਹ ਤਾਂ ਤੁਹਾਨੂੰ ਘੱਟ ਮਿਲਦੇ ਹੋਣੇ ਕਿਉਂਕਿ ਤੁਹਾਡੇ ਹਾਣੀ ਦਾ ਉਹ ਸੀਗੇ ਧਰਮਿੰਦਰ ਜੀ ਸੀ। ਵੈਸੇ ਉੱਦਾਂ ਮਿਲਦੇ ਹੁੰਦੇ ਸੀ, ਜਿਹੜੇ ਆਉਂਦੇ ਸੀ ਤਾਂ ਮਿਲਦੇ ਸੀ। ਠੀਕ ਹੈ ਠੀਕ ਹੈ ਠੀਕ ਹੈ ਜੀ। ਤੇ ਬਹੁਤ ਬਹੁਤ ਸਾਨੂੰ ਖੁਸ਼ੀ ਹੋਈ ਤੇ ਅਸੀਂ ਸੋਚਦੇ ਆ ਕਿ ਸਾਡੇ ਦਰਸ਼ਕ ਜਿਨ੍ਹਾਂ ਨੇ ਧਰਮਿੰਦਰ ਜੀ ਤੇ ਬਰਿੰਦਰ ਜੀ ਬਾਰੇ ਜਾਣਿਆ ਉਹ ਵੀ ਕਾਫੀ ਖੁਸ਼ ਹੁੰਦੇ ਨੇ ਹੋਣਗੇ। ਤੇ ਅਸੀਂ ਇਸੇ ਤਰ੍ਹਾਂ ਹੋਰ 2-4 ਜੋ ਜਿਹੜੇ ਵੀ ਇਹਨਾਂ ਦੇ ਨਾਲ ਪੜ੍ਹੇ ਆ ਜਾਂ ਉਹਨਾਂ ਨਾਲ ਖੇਲਿਆ ਉਹਨਾਂ ਤੋਂ ਵੀ ਪੁੱਛਦੇ ਆ। ਥੈਂਕ ਯੂ। ਦੋਸਤੋ ਅਸੀਂ ਆ ਤੁਹਾਨੂੰ ਹੁਣ ਉਹਨਾਂ ਦੇ ਰੂਮ ਦੇ ਅੰਦਰ ਦਿਖਾਉਣ ਜਾ ਰਹੇ ਹਾਂ ਤੇ ਉਹਨਾਂ ਬਾਰੇ ਦੱਸਾਂਗੇ। ਸੋ ਅੰਕਲ ਜੀ ਆਹ ਕਿਹਨਾਂ ਦੀ ਫੋਟੋ ਹੈ ਆ ਵਾਲੀ? ਇਹ ਬਰਿੰਦਰ ਦੇ ਬੇਟੇ ਦੀ ਹੈ, ਬਰਿੰਦਰ ਜੀ ਦੇ ਛੋਟੇ ਬੇਟੇ ਰਣਦੀਪ ਦੀ ਹੈ। ਹਾਂਜੀ। ਤੇ ਆਹ ਫੋਟੋ ਬਾਰੇ ਜ਼ਰੂਰ ਦੱਸੋ ਸਾਨੂੰ। ਇਹਨਾਂ ਦਾ ਫੋਟੋ ਇਹਨਾਂ ਦਾ ਨਾਮ ਹੈ ਸਤਪਾਲ ਸਤਪਾਲ ਜੀ। ਇਹ ਬਰਿੰਦਰ ਜੀ ਦੇ ਬੜੇ ਭਾਜੀ ਹੈ। ਬੜੇ ਬ੍ਰਦਰ ਸੀ। ਇਹਨਾਂ ਦੀ ਡੈਥ ਕਦੋਂ ਹੋਈ ਸੀ? ਇਹਨਾਂ ਦੀ ਡੈਥ ਹੋਈ ਹੈ ਜੀ 95 ਵਿੱਚ। 1995 ਵਿੱਚ। ਠੀਕ ਹੈ ਠੀਕ ਹੈ। ਤੇ ਇਹਨਾਂ ਦੇ ਬੇਟੇ ਲੜਕੀ? ਇਹਨਾਂ ਦੇ ਬੇਟਾ ਗੁਜ਼ਰ ਗਿਆ ਹੈ, ਪੋਤਾ ਔਰ ਪੋਤੀ ਹੈਗੇ ਡਾਕਟਰ ਹੈ ਉਹ ਠੀਕ ਹੈ ਲੰਡਨ ਦੇ ਵਿੱਚ। ਠੀਕ ਹੈ ਲੰਡਨ ਦੇ ਵਿੱਚ। ਤੇ ਜਦੋਂ ਇਹਨਾਂ ਦੀ ਡੈਥ ਹੋਈ ਸੀ ਇਹ ਵੀ ਇੱਥੇ ਆਏ ਸੀ ਕਿ ਇਹ ਕਿਤੇ ਬਾਹਰ? ਇਹ ਇੱਥੇ ਸੀ ਬੰਬੇ ਤੋਂ। ਅੱਛਾ ਨਹੀਂ ਬੰਬੇ ਤੋਂ ਆਏ ਸੀ। ਅੱਛਾ ਬੰਬੇ। ਇਹ ਬੰਬੇ ਸੀ ਉਸ ਟਾਈਮ। ਠੀਕ ਆ। ਤੇ ਆਹ ਤਾਂ ਧਰਮ ਜੀ ਦੀ ਸਪੈਸ਼ਲ ਫੋਟੋ। ਇਹ ਕਦੋਂ ਕਿੰਨੀ ਪੁਰਾਣੀ ਹੈ ਇੱਥੇ ਲੱਗੀ? ਕਿੰਨਾ ਚਿਰ ਹੋ ਗਿਆ ਇਹਨੂੰ ਹੋ ਗਏ ਉਹਨੇ 40-50 40-50 ਸਾਲ। ਜਦੋਂ ਧਰਮ ਜੀ ਟੌਪ ਤੇ ਸੀ ਉਸ ਵੇਲੇ ਜਦੋਂ ਭੇਜਦੇ ਹੋਣੇ ਨਾ ਫੋਟੋਆਂ। ਸੋ ਆਹ ਵਾਲੀ ਧਰਮ ਜੀ ਦੀ ਫੋਟੋ ਇਹ ਉਸ ਵੇਲੇ ਹੋਣੀ ਨਾ ਸਟਾਰਡਮ ਦੀ। ਪੁਰਾਣੀ ਫੋਟੋ ਹੈ। ਠੀਕ ਹੈ। ਕਦੋਂ ਦੀ ਹੈ ਭੇਜੀ ਇਹ? ਇਹ ਮੇਰੇ ਸਾਹਮਣੇ ਜੀ 40-45 ਸਾਲ ਹੋ ਗਏ ਹੋਣਗੇ। ਠੀਕ ਆ। ਤੇ ਆਓ ਇੱਧਰ ਵੀ ਇਹਨਾਂ ਨੂੰ ਨਜ਼ਰ ਵਿਖਾਉਂਦੇ ਆ ਵੀ ਦੇਖਿਓ ਤਾਂ ਫੋਟੋ। ਰਾਮਾਨੰਦ ਸਾਗਰ ਦੀ ਪਿਕਚਰ ਨਹੀਂ ਸੀ ਆਂਖੇ? ਅੱਛਾ ਅੱਛਾ ਉਹਦੀ ਠੀਕ ਆ ਠੀਕ ਆ। ਪਿਕਚਰ ਹੈ ਉਸ ਵੇਲੇ ਜਦੋਂ ਉਸ ਵੇਲੇ ਦੀ ਹੈ ਠੀਕ ਆ। ਕਦੋਂ ਦੀ ਤੇ ਆਹ ਫੋਟੋ ਜੋ ਕਿ ਪੰਜਾਬੀ ਸਿਨੇਮਾ 'ਚ ਤੁਸੀਂ ਦੇਖਿਆ ਵੀ ਹੋਣੀਆਂ ਕਾਫੀ ਟਾਈਮ ਜਦੋਂ ਵੀ ਕੋਈ ਇਹ ਪੰਜਾਬੀ ਫਿਲਮਾਂ ਜਦੋਂ ਉਹਨਾਂ ਨੂੰ ਡੈਡੀਕੇਟ ਕੀਤਾ ਜਾਂਦਾ ਪੰਜਾਬੀ ਫਿਲਮ ਨੂੰ ਉਸ ਵੇਲੇ ਆਹ ਫੋਟੋ ਲਗਾਈ ਜਾਂਦੀ ਸੀ। ਤੇ ਇਹ ਫੋਟੋ ਮੇਰੇ ਖਿਆਲ 'ਚ ਉਹਨਾਂ ਦੀ ਡੈਥ ਤੋਂ ਬਾਅਦ ਲਗਾਈ ਹੋਣੀ ਗਈ ਹੈ ਨਾ?
ਕਿਉਂਕਿ ਇਹ ਫੋਟੋ ਕਾਫੀ ਯੂਜ਼ ਕੀਤੀ ਗਈ ਸੂਬੇਦਾਰ ਫਿਲਮ 'ਚ ਵੀ। ਠੀਕ ਹੈ ਦੋਸਤੋ, ਤੇ ਆ ਸਭ ਤੋਂ ਬੈਸਟ ਗੱਲ ਤੁਹਾਨੂੰ ਦਿਖਾਉਣ ਜਾਣੇ ਆ ਜਿਹੜਾ ਦੇਖੋ ਖੁਸ਼ੀ ਵਾਲੀ ਗੱਲ ਆ, ਬੜੀ ਪੁਰਾਣੀ ਚੀਜ਼ ਦੇਖਣ ਨੂੰ ਮਿਲਦੀ ਆ। ਇਹ ਉਸ ਟਾਈਮ ਦਾ ਹੀ ਸਵਿਚ ਵਜੇ ਲੱਗੇ ਹੋਏ ਆ। ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਲੱਗੇ? 70 ਕੁ ਸਾਲ ਹੋ ਗਏ ਹੁਣ, 70-75 ਸਾਲ। ਕਿ ਅੱਜ ਵੀ ਇੰਨੀ ਸੰਭਾਲ ਰੱਖੀ ਹੋਈ ਆ। ਤਾਂ ਮਾੜਾ ਜਿਹਾ ਟੇਬਲ ਦਿਖਾ ਦਿਓ ਥੋੜਾ ਜਿਹਾ ਇਹਨਾਂ ਦੀ ਵੀ। ਇਹ ਟੇਬਲ ਉਸ ਟਾਈਮ ਜਿਹੜਾ ਯੂਜ਼ ਕਰਦੇ ਹੁੰਦੇ ਸੀ। ਤੋਂ ਅਗਲਾ ਰੂਮ, ਇਸ ਦੇ ਵਿੱਚ ਵੀ ਧਰਮ ਜੀ ਦੀਆਂ ਫੋਟੋਆਂ ਲਗਾਈਆਂ ਹੋਈਆਂ ਨੇ। ਉਹ ਵਰਿੰਦਰ ਦੇ ਬੇਟੇ ਛੋਟੇ ਦੀ ਆ। ਠੀਕ ਹੈ ਜੀ, ਬਾਹਰ ਵੀ ਹੈਗੀ ਆ ਉਹਦੀ। ਇਹ ਜਾਨੀ ਕਿ ਕਾਫੀ ਟਾਈਮ ਪੁਰਾਣੀਆਂ ਪੁਰਾਣੀਆਂ ਠੀਕ ਆ। ਫੋਟੋਆਂ। ਬੜੀ ਖੁਸ਼ੀ ਦੀ ਗੱਲ ਹੈ ਕਿ ਦੇਖੋ ਇਹ ਜਿਹੜਾ ਜੱਦੀ ਘਰ ਕਿੰਨਾ ਸੰਭਾਲ ਰੱਖੀ, ਅੱਜ ਵੀ ਉਸੇ ਤਰ੍ਹਾਂ ਜਿੱਦਾਂ ਬ੍ਰੈਂਡ ਨਿਊ ਘਰ ਹੁੰਦਾ। ਬਹੁਤ ਬਹੁਤ ਖੁਸ਼ੀ ਦੀ, ਸਾਡੇ ਦਰਸ਼ਕ ਦੇਖਣ ਤੋਂ ਬੜੇ ਖੁਸ਼ ਹੋਣਗੇ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਉਹਨਾਂ ਦੇ ਚਾਹਵਾਨ ਆ ਕਿ ਉਹਨਾਂ ਦੇ ਘਰ ਦੇ ਸਾਨੂੰ ਅੱਜ ਥੋੜੀ ਜਿਹੀ ਨਜ਼ਰ ਕਰਵਾਓ, ਤੇ ਅਸੀਂ ਖੁਸ਼ ਹੋ ਰਹੇ ਹਾਂ ਤੇ ਦਰਸ਼ਕ ਵੀ ਖੁਸ਼ ਹੋਣਗੇ ਕਿ ਇੱਕ ਇੱਕ ਚੀਜ਼ ਨੂੰ ਕਿੰਨਾ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ। ਸੋ ਦੋਸਤੋ, ਅਸੀਂ 3rd ਫਲੋਰ ਤੇ ਆ ਚੁੱਕੇ ਹਾਂ ਤੇ 3rd ਫਲੋਰ ਵਿੱਚ ਲੱਗੀਆਂ ਕੁਝ ਯਾਦਾਂ ਤਾਜ਼ੀਆਂ ਕਰਨ ਜਾ ਰਹੇ ਹਾਂ। ਤੇ ਸਰ ਅੰਕਲ ਜੀ ਸਾਨੂੰ ਆਹ ਤਸਵੀਰ ਬਾਰੇ ਦੱਸਿਓ, ਇਹਦੇ ਵਿੱਚ ਤਸਵੀਰ ਵਿੱਚ ਕੌਣ ਕੌਣ ਹਨ? ਇਹਦੇ ਵਿੱਚ ਧਰਮਿੰਦਰ ਜੀ ਹੈ, ਉਹਨਾਂ ਦੀ ਭੂਆ ਜੀ ਹੈ ਤੇ ਭੈਣ ਹੈ ਉਹਨਾਂ ਦੀ। ਅੱਛਾ, ਇਹ ਧਰਮ ਜੀ ਦੀ ਭੂਆ ਜੀ ਤੇ ਭੈਣ ਭੈਣ। ਤੇ ਉਹ ਤਸਵੀਰ ਵਿੱਚ ਉਹ ਕੌਣ ਹੈ ਦੂਜੇ? ਉਹ ਸਤਪਾਲ ਜੀ ਦਾ ਬੇਟਾ ਅੱਛਾ, ਪੋਤਾ ਹੈ। ਠੀਕ ਹੈ, ਸਤਪਾਲ ਜੀ ਦਾ ਪੋਤਾ। ਠੀਕ ਹੈ ਠੀਕ ਹੈ। ਜਿਹੜੀ ਆਹ ਵਾਲੀ ਫੋਟੋ, ਇਸ ਪਹਿਲੀ ਫੋਟੋ ਵਿੱਚ ਕੌਣ ਹੈ? ਆਹ ਵਾਲੀ ਫੋਟੋ ਵਿੱਚ ਇਹ ਉਹਨਾਂ ਦਾ ਸਤਪਾਲ ਜੀ ਦਾ ਜਵਾਈ ਆ, ਜਵਾਈ ਬੇਟੀ ਹੈ। ਹੈ। ਠੀਕ ਹੈ ਠੀਕ ਹੈ। ਹਾਂਜੀ। ਤੇ ਆਹ ਵਾਲੀ ਫੋਟੋ ਧਰਮ ਦੀ ਆ, ਪ੍ਰਕਾਸ਼ ਕੌਰ ਦੀ ਤੇ ਹੈ। ਆਹ ਫੋਟੋ ਚ ਇਹਦੇ ਵਿੱਚ ਵੀ ਉਹੀ ਆ ਨਾ, ਉਹ ਮੇਰਾ ਸਤਪਾਲ ਜੀ ਦਾ ਬੇਟਾ। ਤੇ ਆਹ ਉੱਪਰ ਲੰਡਨ ਆਈ ਦੀ ਫੋਟੋ। ਹਾਂ, ਇਹਨਾਂ ਦਾ ਦੋਤੇ ਜਿੱਦਾਂ ਅੱਛਾ, ਹੈਗੇ। ਦੋ ਤੇ ਇੱਥੇ। ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਸਜਾਇਆ ਹੋਇਆ ਕਮਰਾ ਤੇ ਕਿੰਨਾ ਸਫਾਈ ਹੈ। ਅੱਜ ਵੀ ਇੰਜ ਲੱਗਦਾ ਜਿਵੇਂ ਉਸੇ ਤਰ੍ਹਾਂ ਜਿਵੇਂ ਉਹਨਾਂ ਨੇ ਜਿਸ ਤਰ੍ਹਾਂ ਛੱਡਿਆ ਸੀ। ਬੜੀ ਖੁਸ਼ੀ ਦੀ ਗੱਲ ਹੈ। ਤੇ ਆਓ ਅੱਗੇ ਥੋੜਾ ਜਿਹਾ ਅਸੀਂ ਹੋਰ ਝਾਤ ਮਾਰਦੇ ਹਾਂ। ਅੰਕਲ ਜੀ, ਆਹ ਫੋਟੋ ਜਿਹੜੀ ਫਸਟ ਹੈ, ਇਹਦੇ ਵਿੱਚ ਤੁਹਾਨੂੰ ਦੱਸਿਓ ਕੌਣ ਹਨ? ਇਹ ਧਰਮ ਭਾਜੀ ਦਾ ਭਤੀਜਾ ਹੈ। ਧਰਮ ਭਾਜੀ ਦਾ ਹਾਂਜੀ, ਭਤੀਜਾ। ਹਾਂਜੀ, ਠੀਕ ਹੈ ਠੀਕ ਹੈ। ਉਸ ਤੋਂ ਬਾਅਦ ਆਹ ਫੋਟੋ ਦਾ ਫੈਮਿਲੀ ਇਹਨਾਂ ਦੀ ਸਤਪਾਲ ਜੀ ਦੀ ਫੈਮਿਲੀ ਹੈ। ਠੀਕ ਹੈ ਠੀਕ ਹੈ। ਤੇ ਇਸ ਫੋਟੋ ਵਿੱਚ ਤਾਂ ਮੈਨੂੰ ਲੱਗਦਾ ਇਹਦੇ ਵਿੱਚ ਤਾਂ ਵਰਿੰਦਰ ਦਾ ਬੇਟਾ, ਵਰਿੰਦਰ ਜੀ ਦਾ ਵੱਡੇ ਬੇਟੇ, ਦੋਨੋਂ ਵੱਡੇ ਬੇਟੇ। ਭੈਣ ਹੈ ਉਹਨਾਂ ਦੀ ਗੱਭੇ ਖੜੀ ਹੈ। ਅੱਛਾ ਅੱਛਾ, ਇਹਨਾਂ ਦੀ ਵਰਿੰਦਰ ਜੀ ਦੀ ਬੇਟੀ। ਇਹ ਕਿੱਥੇ ਰਹਿੰਦੀ ਹੈ? ਨਹੀਂ, ਵਰਿੰਦਰ ਜੀ ਦੇ ਭਤੀਜੀ ਹੈ। ਅੱਛਾ, ਭਤੀਜੀ ਆ। ਠੀਕ ਹੈ, ਉਹ ਬੇਟੇ ਆ ਉਹਨਾਂ ਦੇ। ਠੀਕ। ਤੇ ਆਹ ਵਰਿੰਦਰ ਜੀ ਦੇ ਵੱਡੇ ਬੇਟੇ ਵੱਡੇ ਬੇਟੇ। ਤੇ ਇਹ ਦੀਪਤੀ ਭਟਨਾਗਰ, ਜਿਨ੍ਹਾਂ ਨੂੰ ਤੁਸੀਂ ਕਾਫੀ ਗੀਤਾਂ ਵਿੱਚ ਵੀ ਦੇਖਿਆ ਗਿਆ। ਦੀਪਤੀ ਭਟਨਾਗਰ ਜੀ ਵਰਿੰਦਰ ਜੀ ਦੀ ਨੌਂ ਹੈ। ਤੇ ਆਹ ਉੱਪਰ ਅੰਕਲ ਜੀ ਫੋਟੋ 'ਚ ਇਹ ਉਹਨਾਂ ਦੀ ਪੋਤੀ ਹੈ ਜੀ। ਠੀਕ ਹੈ ਜੀ ਠੀਕ ਹੈ। ਕਿਹਨਾਂ ਦੀ ਪੋਤੀ? ਇਹ ਵਰਿੰਦਰ ਜੀ ਦੀ ਪੋਤੀ ਸਮਝ ਲਓ, ਸਤਪਾਲ ਜੀ ਦੀ ਪੋਤੀ। ਠੀਕ ਹੈ ਠੀਕ। ਤੋਂ ਸੋ ਅੰਕਲ ਜੀ, ਜਿਹੜੀ ਆਹ ਵੱਡੀ ਫੋਟੋ ਆ, ਇਹਦੇ ਬਾਰੇ ਸਾਨੂੰ ਦੱਸਿਓ ਜਰਾ ਸਾਡੇ ਦਰਸ਼ਕਾਂ ਨੂੰ ਕਿ ਇਹ ਕੌਣ ਹਨ? ਇਹ ਫੋਟੋ ਹੈਗੀ ਹੈ ਜੀ ਵਰਿੰਦਰ ਜੀ ਦਾ ਫਾਦਰ ਹੈ। ਠੀਕ ਆ। ਇਹਨਾਂ ਦਾ ਨਾਮ ਕੀ ਸੀਗਾ? ਇਹਨਾਂ ਦਾ ਨਾਮ ਸੀ ਗੁਰਦਾਸ ਸਿੰਘ। ਗੁਰਦਾਸ ਸਿੰਘ। ਤੇ ਇਹ ਕੀ ਕਰਦੇ ਸਨ? ਇਹ ਬਹੁਤ ਬੜੇ ਹਕੀਮ ਸੀਗੇ ਜੀ। ਅੱਛਾ, ਹਕੀਮ ਸੀਗੇ। ਫਗਵਾੜੇ ਵਿੱਚ ਸੀਗੇ? ਹਾਂ, ਫਗਵਾੜੇ ਵਿੱਚ। ਤੇ ਜਦੋਂ ਵਰਿੰਦਰ ਜੀ ਇੰਡਸਟਰੀ ਆਪਣੀ ਪੰਜਾਬੀ ਫਿਲਮਾਂ 'ਚ ਆ ਗਏ ਤਾਂ ਇਹ ਇੱਥੇ ਰਹੇ ਸੀ? ਇਹ ਵੀ ਇਹਨਾਂ ਦੇ ਨਾਲ ਮੂਵ ਹੋ ਗਏ? ਨਹੀਂ ਜੀ, ਪਹਿਲਾਂ ਗੁਜ਼ਰ ਗਏ 1956 ਵਿੱਚ। ਅੱਛਾ, 1956 ਵਿੱਚ ਹੀ ਗੁਜ਼ਰ ਗਏ ਸੀਗੇ। ਸੋ ਅੰਕਲ ਜੀ, ਆ ਮਾਤਾ ਜੀ ਤੇ ਮਾਤਾ ਜੀ ਹੈਗੇ ਜੀ ਵਰਿੰਦਰ ਜੀ ਦੀ ਮਾਤਾ ਹੈ। ਇਹ ਸਨ ਵਰਿੰਦਰ ਜੀ ਦੀ ਮਾਤਾ। ਠੀਕ ਆ। ਭੂਆ ਹੈ ਧਰਮਿੰਦਰ ਜੀ ਦੀ ਭੂਆ। ਠੀਕ ਆ ਠੀਕ ਆ। ਇਹ ਹਨ ਵਰਿੰਦਰ ਜੀ ਦੀ ਮਾਤਾ ਤੇ ਧਰਮਿੰਦਰ ਜੀ ਦੀ ਭੂਆ। ਤੇ ਜਿਨ੍ਹਾਂ ਨੂੰ ਪਤਾ ਨਹੀਂ, ਕਈਆਂ ਨੇ ਤਾਂ ਫੋਟੋ ਨਹੀਂ ਦੇਖੀ ਸੀ ਨਾ। ਤੇ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਸਾਰੀਆਂ ਜੋ ਵੀ ਇਹਨਾਂ ਦੇ ਬਾਰੇ ਕਈ ਗੱਲਾਂ ਨਹੀਂ ਪਤਾ ਸਨ, ਉਹ ਵੀ ਅਸੀਂ ਸਾਡੇ ਦਰਸ਼ਕਾਂ ਨੂੰ ਦੱਸੀਆਂ। ਤਾਂ ਅਸੀਂ ਸੋਚਦੇ ਹਾਂ ਕਿ ਬੜੀ ਖੁਸ਼ੀ ਹੋਈ ਆ। ਤੇ ਇਸੇ ਤਰ੍ਹਾਂ ਤੁਸੀਂ ਧਰਮਿੰਦਰ ਜੀ ਤੇ ਵਰਿੰਦਰ ਜੀ ਨਾਲ ਪਿਆਰ ਬਣਾਈ ਰੱਖਣਾ, ਕਿਉਂਕਿ ਇਹ ਉਹ ਸਿਤਾਰੇ ਹਨ। ਵਰਿੰਦਰ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਨਾ, ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਿੱਥੋਂ ਤੋਂ ਕਿੱਥੇ ਲਿਆਂਦਾ। ਤੇ ਧਰਮਿੰਦਰ ਜੀ ਨੇ ਦੇਖ ਲਓ ਫਗਵਾੜੇ ਤੋਂ ਜਾ ਕੇ ਉਹ ਸ਼ਖਸੀਅਤ ਜਿਨ੍ਹਾਂ ਨੇ ਬਾਲੀਵੁੱਡ ਤੇ ਰਾਜ ਕੀਤਾ। ਹਜੇ ਤੱਕ ਤੁਹਾਨੂੰ ਵੀ ਪਤਾ ਹੋਣਾ, ਕੋਈ ਪੰਜਾਬ ਵਿੱਚੋਂ ਇੱਦਾਂ ਦਾ ਬੰਦਾ ਨਹੀਂ ਜਿਹੜਾ ਅਮਿਤਾਭ ਬੱਚਨ, ਇੰਨੇ ਦੇਵਾਨੰਦ, ਇੰਨੇ ਵੱਡੇ ਵੱਡੇ ਸਿਤਾਰਿਆਂ ਨੂੰ ਟੱਕਰ ਦਿੱਤੀ। ਸੋ ਸਾਡੇ ਫਗਵਾੜੇ ਤੇ ਪੰਜਾਬ ਵਾਲੇ ਨੇ ਬਹੁਤ ਮਾਣ ਦੀ ਗੱਲ ਹੈ ਕਿ ਧਰਮ ਜੀ ਨੇ ਇੰਨੀ ਛੋਟੀ ਸਿਟੀ ਤੋਂ ਜਾ ਕੇ ਬਾਲੀਵੁੱਡ 'ਚ ਆਪਣਾ ਪੂਰਾ ਝੰਡਾ ਕੱਢਿਆ। ਸਤਿ ਸ਼੍ਰੀ ਅਕਾਲ ਦੋਸਤੋ, ਹੁਣ ਮੈਂ ਆਇਆ ਹਾਂ ਰਾਣਾ ਚਿੱਤਰਸ਼ਾਲਾ, ਜਿੱਥੇ ਲੇਜੈਂਡ ਵਰਿੰਦਰ ਜੀ ਦੀਆਂ ਯਾਦਾਂ ਕੁਛ ਇੱਥੇ ਵੀ ਜੁੜੀਆਂ ਹਨ। ਤਾਂ ਇਹਨਾਂ ਦੇ ਮਾਲਕ ਰਾਣਾ ਚਿੱਤਰਸ਼ਾਲਾ ਜੀ ਦੇ ਉਹਨਾਂ ਦੀਆਂ ਯਾਦਾਂ ਬਾਰੇ ਕੁਛ ਜੁੜਿਆ। ਸਤਿ ਸ਼੍ਰੀ ਅਕਾਲ ਜੀ। ਤੇ ਪਹਿਲਾਂ ਤਾਂ ਆਪਣੀ ਦੁਕਾਨ ਬਾਰੇ ਦੱਸੋ। ਇਹ ਦੁਕਾਨ ਐਕਚੁਅਲੀ ਸਾਡੇ ਬਜ਼ੁਰਗਾਂ ਨੇ ਜੀ 1947 ਸਾਲ 'ਚ ਦੁਕਾਨ ਬਣਾਈ ਹੈ। ਠੀਕ ਹੈ ਠੀਕ ਹੈ। ਤੇ ਉਦੋਂ ਦੇ ਇੱਥੇ ਹੀ ਆ ਸ਼ੁਰੂ ਤੋਂ। ਉਹਨਾਂ ਦੀ ਡੈਥ 2013 'ਚ ਹੋ ਗਈ ਸੀ। ਅਸੀਂ ਤੇ ਉਹ ਛੋਟੇ ਹੁੰਦੇ ਜੋ ਧਰਮਿੰਦਰ ਇੱਥੇ 10ਵੀਂ ਪੜ੍ਹਦੇ ਹੁੰਦੇ ਸੀ ਆਰੀਆ ਸਕੂਲੇ। ਠੀਕ ਹੈ। ਉਦੋਂ ਸਾਡੀ ਦੁਕਾਨ ਤੇ ਉਹ ਕਾਫੀ ਆਉਂਦੇ ਹੁੰਦੇ ਸੀ। ਠੀਕ ਹੈ। ਧਰਮਿੰਦਰ ਜੀ ਨਾਲ ਮਿਲੇਗਾ ਜੀ? ਮੈਂ ਨਹੀਂ ਮਿਲਿਆ। ਮੈਂ ਵਰਿੰਦਰ ਹੁਣ ਮਿਲਿਆ। ਵਰਿੰਦਰ ਉਹਨਾਂ ਦੇ ਵਾਈਫ ਕਾਫੀ ਆਉਂਦੇ ਹੁੰਦੇ ਅੱਛਾ, ਤੁਹਾਡੀ ਸ਼ਾਪ ਤੇ ਆਉਂਦੇ ਹੁੰਦੇ ਸੀ? ਫਰੇਮ ਦੀ ਫੋਟੋ ਫਰੇਮ ਦਾ ਕੰਮ ਜਿੰਨਾ ਕਰਦੇ ਸੀ ਉਹਨਾਂ ਦੇ ਘਰ।
ਠੀਕ ਆ ਠੀਕ ਆ ਫਰੇਮਿੰਗ ਵਾਲਾ ਫੈਮਿਲੀ ਮੈਂਬਰ ਪੰਜਾਬ ਆ, ਠੀਕ ਆ ਉਹ ਵੀ ਕਾਫੀ ਮਤਲਬ ਉਹਨੂੰ ਪੁੱਛਦੇ ਸਾਡੇ ਨਾਲ ਬੜਾ ਗੱਲਬਾਤ ਕਰਦਾ ਰਹਿੰਦਾ ਸੀ ਠੀਕ ਆ ਜੀ ਤੇ ਬਹੁਤ ਉਹਨੇ ਸਾਰੀਆਂ ਕਹਾਣੀਆਂ ਸੁਣਾਉਣੀਆਂ ਠੀਕ ਆ ਜੋ ਵੀ ਉਹਨਾਂ ਦੀ ਲਾਈਨ ਦੀ ਕੋਈ ਸ਼ੂਟਿੰਗ ਹੋਣੀ ਕੋਈ ਕਿਤੇ ਮੁੱਦਾ ਨਹੀਂ ਰਾਤ ਨੂੰ 2-2:30 ਵਜੇ ਆਉਂਦੇ ਹੁੰਦੇ ਸੀਗੇ ਅੱਛਾ ਅੱਛਾ ਸਹੀ 3-3:30 ਨਿਕਲ ਜਾਂਦੇ ਹੁੰਦੇ ਸੀ ਕਹਿੰਦਾ ਹੁੰਦਾ ਸੀ ਪੰਜਾਬ ਵੀ ਮੈਂ ਤੁਹਾਨੂੰ ਮਿਲਾਉਂਗਾ ਅੱਛਾ ਅੱਛਾ ਤੇ ਕਦੀ ਮੌਕਾ ਨਹੀਂ ਮਿਲਿਆ ਰਾਤ ਨੂੰ ਕਹਿੰਦਾ ਤੁਹਾਨੂੰ ਕਾਹਦਾ ਉਠਾਣਾ ਠੀਕ ਹੈ ਤੇ ਬਰਿੰਦਰ ਜੀ ਉਹਨਾਂ ਦਾ ਕਾਫੀ ਚਿਰ ਮਿਲੇ ਤੁਸੀਂ ਹਾਂ ਬਰਿੰਦਰ ਹੁਣ ਉਹ ਤਾਂ ਬਹੁਤ ਮਿਲਦੇ ਇੱਥੇ ਸ਼ੌਪ ਤੇ ਕੀ ਉਦਾਂ ਵੀ ਤੁਸੀਂ ਮਿਲਦੇ ਤਾਂ ਰਹੇ ਰੁਕ ਕੇ ਜਾਂਦੇ ਸੀ ਇੱਥੇ ਮਿਲ ਅੱਛਾ, ਕੇ ਜਾਂਦੇ ਰੁਕ ਕੇ ਸੀ ਜਾਂਦੇ ਹਾਂ ਬਕਾਇਦਾ ਉਹਨਾਂ ਨੂੰ ਮਿਲ ਕੇ ਜਾਣਾ ਤਾਂ ਤੇ ਪੰਮੀ ਜੀ ਨਾਲ ਵਾਈਫ ਵੀ ਹੋ ਹਾਂ ਗਈ ਉਹਨਾਂ ਦੇ ਬੜੇ ਸਟਾਰ ਦੀ ਦੇਖੋ ਡੈਥ ਹੋ ਜਾਣੀ ਉਹ ਇੱਕ ਉਗਰਵਾਦ ਦਾ ਕਾਲ ਸੀਗਾ ਠੀਕ ਹੈ ਠੀਕ ਹੈ ਪਰ ਉਹ ਕੀ ਕੁਛ ਮਾੜੀ ਕਿਸਮਤ ਹੋਈ ਕਿ ਰਹਿਣੀ ਸ਼ੂਟਿੰਗ ਕਰਦੇ ਤੇ ਕੋਈ ਏਦਾਂ ਦੀ ਯਾਦ ਤੁਸੀਂ ਸਾਂਝੀ ਕਰਨਾ ਚਾਹੁੰਦੇ ਸਾਡੇ ਦਰਸ਼ਕਾਂ ਨਾਲ ਜਿਹੜੀ ਤੁਹਾਡੀ ਬਰਿੰਦਰ ਜੀ ਜਾਂ ਉਹਨਾਂ ਦੀ ਕਿਸੇ ਫੈਮਿਲੀ ਨਾਲ ਜੁੜੀ ਹੋਈ ਉਹਨਾਂ ਦੀ ਫੈਮਿਲੀ ਨੇ ਬਸ ਇਹੀ ਹੈ ਸਾਡਾ ਜਿੱਦਾਂ ਮਤਲਬ ਸਾਨੂੰ ਪਤਾ ਨਹੀਂ ਸੀਗਾ ਦੇਖੋ ਇਦਾਂ ਉਹਨਾਂ ਨੂੰ ਵਿਛੋੜਾ ਹੋ ਜੂਗਾ ਠੀਕ ਹੈ ਠੀਕ ਹੈ ਸਾਨੂੰ ਪਤਾ ਹੁੰਦਾ ਤਾਂ ਅਸੀਂ ਉਹਨਾਂ ਦੇ ਹੋਰ ਜ਼ਿਆਦਾ ਹੋਰ ਕਲੋਜ਼ ਆਉਂਦੇ ਅੱਜ ਕੱਲ੍ਹ ਜਦੋਂ ਆਉਂਦੇ ਆ ਮਿਲਦੇ ਹੀ ਐਕਚੁਅਲੀ ਠੀਕ ਹੈ ਠੀਕ ਹੈ ਉਹ ਜਿੱਦਾਂ ਐਜ਼ ਏ ਫੈਮਿਲੀ ਮਿਲਦੇ ਸੀਗੇ ਠੀਕ ਹੈ ਠੀਕ ਹੈ ਠੀਕ ਹੈ ਉਹਨਾਂ ਦੇ ਜਿੰਨੇ ਵੀ ਰਿਲੇਸ਼ਨ ਉਹਨਾਂ ਦੇ ਭਰਜਾਈ ਉਹਨਾਂ ਦੇ ਭਰਾ ਗਾਂ ਬੱਚੇ ਤਕਰੀਬਨ ਸਾਡੀ ਦੁਕਾਨ brother ਤੇ ਹਾਂਜੀ ਸਤਪਾਲ ਹਾਂਜੀ ਜੀ, ਸਤਪਾਲ ਜੀ ਤਾਂ ਸਾਡੇ ਬਾਜ਼ਾਰ 'ਚ ਹੀ ਸੀਗੇ ਬਹੁਤ ਵਧੀਆ ਬੰਦੇ ਸੀ ਉਹ ਬਰਿੰਦਰ ਜੀ ਦਾ ਵੱਡੇ ਭਰਾ ਸੀ ਹਾਂ ਨਾ ਵੱਡੇ ਭਰਾ ਸਤਪਾਲ ਜੀ ਠੀਕ ਹੈ ਠੀਕ ਹੈ ਠੀਕ ਹੈ ਉਹਨਾਂ ਦਾ ਭਰਾ ਮੇਰੇ ਕੋਲ ਇੱਕ ਅਜੀਤ ਵੀ ਸੀਗੇ ਅਜੀਤ ਉਹ ਮੇਰੇ ਖਿਆਲ ਚ ਤਰਮਿੰਦਰ ਜੀ ਦੇ ਸੀਗੇ ਜੀਤ ਸਿੰਘ ਮਿਲਦੇ ਜੀ ਹਾਂ ਉਹ ਬਾਹਰ ਉਹ ਹੀ ਦੱਸੋ ਠੀਕ ਹੈ ਉਹਨਾਂ ਦੇ ਇੱਥੋਂ ਮਤਲਬ ਉਹ ਬਹੁਤ ਹੀ ਦੇਖੋ ਸਿੰਪਲ ਔਰ ਵਧੀਆ ਬੰਦੇ ਸੀ ਠੀਕ ਹੈ ਠੀਕ ਹੈ ਇੰਨਾ ਉਹਨਾਂ 'ਚ ਕਦੀ ਬੋ ਮਜ਼ਾਕ ਨਹੀਂ ਦੇਖਿਆ ਕਦੀ ਉਹਨਾਂ ਨੂੰ ਪ੍ਰਾਊਡ ਨਹੀਂ ਦੇਖਿਆ ਠੀਕ ਹੈ ਠੀਕ ਹੈ ਤੇ ਉਹ ਐਜ਼ ਏ ਜਦੋਂ ਬੜਾ ਵੱਡਾ ਦੇਖੋ ਸਟਾਰ ਬਣ ਕੇ ਵੀ ਉਹ ਉਹਨਾਂ ਦੀ ਨੀਮੀਅਤ ਬੜੀ ਸੀ ਠੀਕ ਹੈ ਠੀਕ ਹੈ ਕਿਉਂਕਿ ਆਪਣੇ ਪੰਜਾਬੀ ਦਾ ਬੜਾ ਖੁੱਲੇ ਦੇ ਦੁਆਰੇ ਬਸ ਹਾਂ ਉਹਨਾਂ ਦੇ ਕੋਲ ਜਦੋਂ ਵੀ ਸਾਡਾ ਕੋਈ ਸੀਗਾ ਬੰਦਾ ਗਿਆ ਉੱਥੇ ਜਦੋਂ ਬੰਬੇ ਗਿਆ ਨਾ ਠੀਕ ਹੈ ਬਸ ਉਹਨਾਂ ਨੇ ਕਿਹਾ ਮੈਂ ਉੱਥੋਂ ਸਰਾਫਾ ਬਾਜ਼ਾਰ ਤੋਂ ਆਇਆ ਠੀਕ ਹੈ ਤੇ ਉਹਨਾਂ ਦਾ ਇੰਨਾ ਉਹਨਾਂ ਨੇ ਵੈਲਕਮ ਕੀਤਾ ਸਾਨੂੰ ਦੱਸਿਆ ਉਹਨੇ ਕਿੰਨਾ ਤਰਮਿੰਦਰ ਦਮਿੰਦਰ ਹੋਣਾ ਠੀਕ ਹੈ ਬਸ ਉੱਥੇ ਜਾ ਕੇ ਇੰਨਾ ਕਹਿ ਦੋ ਮੈਂ ਸਰਾਫਾ ਬਾਜ਼ਾਰ ਤੋਂ ਆਇਆ ਠੀਕ ਹੈ ਦੇਖ ਲਓ ਜੀ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਜਿਵੇਂ ਪੰਜਾਬ ਜੀ ਦੀ ਜੋ ਧਰਮਜੀਤ ਬਰਿੰਦਰ ਜੀ ਦੇ ਘਰ ਦੀ ਲੋਕ ਅਫਸਰ ਕਰ ਉਹਨਾਂ ਨੇ ਵੀ ਦੱਸਿਆ ਕਿ ਜਦੋਂ ਕੋਈ ਵੀ ਫਗਵਾੜੇ ਤੋਂ ਜਾਂਦਾ ਕੋਈ ਉਹਨਾਂ ਨੂੰ ਮਿਲਣ ਤੇ ਉਹ ਜੱਫੀ ਪਾ ਕੇ ਜੀ ਕਹਿੰਦੇ ਮੇਰਾ ਫਗਵਾੜਾ ਮੇਰੇ ਕੋਲ ਆ ਗਿਆ ਸਰਾਫਾ ਬਾਜ਼ਾਰ ਕਿਤੇ ਕਹਿ ਦੇ ਉਹਨਾਂ ਨੂੰ ਸ਼ੁਰੂ ਤੋਂ ਬਚਪਨ ਇੱਥੇ ਗੁਜ਼ਰਿਆ ਤੇ ਉਹਨਾਂ ਨੂੰ ਕੋਈ ਵੀ ਜਾ ਕੇ ਕਹਿ ਦੇਵੇ ਜਾ ਕੇ ਤੇ ਉਹ ਇੰਨਾ ਖੁਸ਼ ਹੁੰਦੇ ਸੀਗੇ ਮੈਂ ਕਿਹਾ ਬਸ ਉਹ ਬੰਦੇ ਦਾ ਕਹਿੰਦਾ ਮਨ ਉੱਚਾ ਹੋ ਜਾਂਦਾ ਕਿ ਐਡਾ ਵੱਡਾ ਸਟਾਰ ਹਾਲਾਂਕਿ ਉਹਨਾਂ ਨੂੰ ਮਿਲਣ ਲਈ ਬਹੁਤ ਜਦੋਜਹਿਦ ਕਰਨੀ ਪੈਂਦੀ ਤੁਹਾਨੂੰ ਪਤਾ ਸੋ ਦੋਸਤੋ ਤੁਸੀਂ ਇਹ ਗੱਲ ਨੋਟ ਕੀਤੀ ਬਾਲੀਵੁੱਡ 'ਚ ਕਿੰਨੇ ਸਿਤਾਰੇ ਹੋਣਗੇ ਕਿੰਨੇ ਸਿਤਾਰੇ ਆ ਇਹ ਪਹਿਲੀ ਧਰਮ ਦੀ ਇਦਾਂ ਦੀ ਸ਼ਖਸੀਅਤ ਕਈ ਕੀਤਾ ਧਰਮ ਜੀ ਬਾਰੇ ਐਵੇਂ ਗੱਲਾਂ ਬਣਾਉਂਦੇ ਰਹਿੰਦੇ ਇਦਾਂ ਹੈ ਉਦਾਂ ਹੁਣ ਤੁਸੀਂ ਆਪ ਉਹਨਾਂ ਦੇ ਜਿਹੜੇ ਉਹਨਾਂ ਦੇ ਨਾਲ ਰਹਿ ਚੁੱਕੇ ਜਿਹੜੇ ਉਹਨਾਂ ਦੇ ਬਜ਼ੁਰਗ ਵੀ ਇਹਨਾਂ ਦੇ ਬਜ਼ੁਰਗ ਵੀ ਦੱਸਦੇ ਕਿੰਨੇ ਸਿੰਪਲ ਤੇ ਕਿੱਦਾਂ ਉਹਨਾਂ ਨੂੰ ਮਿਲਦੇ ਆ ਸੋ ਕੋਈ ਬਾਲੀਵੁੱਡ 'ਚ ਇਦਾਂ ਦਾ ਬੰਦਾ ਹੈ ਜਿਹੜਾ ਅੱਜ ਵੀ ਇੰਨੀ ਰਿਸਪੈਕਟ ਦਿੰਦਾ ਸੋ ਇਹ ਸਨ ਰਾਣਾ ਚਿੱਤਰਸ਼ਾਲਾ ਜੀ ਦੇ ਮਾਲਕ ਜਿਨ੍ਹਾਂ ਨੇ ਆਪਣੀਆਂ ਪਵਨ ਕੁਮਾਰ ਜੀ ਜਿਨ੍ਹਾਂ ਨੇ ਸਾਂਝੇ ਕੀਤੀਆਂ ਆਪਣੀਆਂ ਯਾਦਾਂ ਜਿਹੜੇ ਉਹਨਾਂ ਦੇ ਨਾਲ ਬਿਤਾਏ ਸੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਜੀ ਇਸ ਗੱਲ ਤੇ ਧੰਨਵਾਦ ਜੀ ਥੈਂਕ ਯੂ